ਆ ਜਾਓ ਹੁਣ ਚੱਲੀਏ ਆਪਾਂ। ਅੱਛਾ ਤੇ ਹਾਲ ਉੱਥੇ ਹੀ ਅਸੀਂ ਢਾਰੀ ਤੋਂ ਟੁਰੇ ਆ ਨਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਤੇ ਹਾਲ ਵਾਹੂ ਹਨ। ਆਹ ਵੇਖ ਲਓ, ਹਾਲਾਂਕਿ ਸ਼ੀਸ਼ਨਾਗ ਨਾਲੋਂ ਖੋਤਾ ਜਿਹੜਾ ਨਾ ਜ਼ਿਆਦਾ ਕਦਮ ਅੱਗੇ ਰੱਖ ਰਿਹਾ ਹੈ। ਆ ਤੁਸੀਂ ਵੇਖ ਰਹੇ ਨੇ ਤੇ ਖੋਤਾ ਜ਼ੋਰ ਵੇਖੋ ਲੈਂਦਾ। ਕਿਉਂ ਬਾਬਾ? ਖੋਤੇ ਤੇ ਤੁਸੀਂ ਅੰਦਾਜ਼ਾ ਕਰ ਲਓ ਵੀ ਪੈਰਾਂ ਦਾ ਵੀ ਡੱਗੇ ਨਾਲੋਂ ਅੱਧਾ ਕਰੇ ਖੋਤਾ ਆਗਾ। ਨਹੀਂ ਲੜੇ ਮਾਰ ਜ਼ਮੀਨ ਨੂੰ ਪੜਦੇ ਹੁੰਦੇ ਦੇਣਾ ਹੈ ਬਾਬਾ। ਹਾਂ ਵੇਖ ਲਓ। ਗੱਲ ਸੁਣ जी अस्सलाम वालेकुम। ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ। रोज़ाना गांव के व्लॉग और रहन सहन देखने के लिए साढ़े चैनल ਨੂੰ ਸਬਸਕ੍ਰਾਈਬ ਕਰ ਲਓ। ਲਹਿੰਦੇ ਪੰਜਾਬ ਤੋਂ ਡੂਗੀ ਰਾਵੀ ਚੋਂ ਅੱਜ ਦਾ ਵਲੌਗ ਜਿਹੜਾ ਹੈ ਇੱਕ ਪੰਜਾਬੀ ਪੁਰਾਣਾ ਰਿਵਾਜ ਜਿਹੜਾ ਅੱਜ ਤੋਂ ਕੋਈ 40-45 ਸਾਲ ਪਹਿਲੇ ਇਹ ਸਾਡੇ ਬਜ਼ੁਰਗ ਜਿਹੜੇ ਹਨ ਖੇਤੀਬਾੜੀ ਕਰਦੇ ਹਨ। ਡੱਗਿਆਂ ਤੇ ਹਲ ਵਾਹ ਕੇ ਤੇ ਫਸਲਾਂ ਗੱਡਣੀਆਂ, ਕਾਸ਼ਤ ਕਰਨੀਆਂ ਤੇ ਗੇਰਾਂ ਟੋਕੇ ਡੱਗਿਆਂ ਤੇ ਪੱਠੇ ਕੁਤਰ ਕੇ ਪਸ਼ੂਆਂ ਨੂੰ ਪਾਣੇ। ਉਹਨਾਂ ਦੇ ਵਿੱਚੋਂ ਅੱਜ ਪੁਰਾਣੇ ਰਿਵਾਜ ਦਾ, ਪੁਰਾਣੇ ਜ਼ਮਾਨੇ ਦਾ ਇੱਕ ਖੇਤੀਬਾੜੀ ਦਾ ਕੰਮ ਜਿਹੜਾ ਹੈ ਮੈਂ ਤੁਹਾਨੂੰ ਅੱਜ ਵਿਖਾਉਣ ਲੱਗਾ ਵੀ ਇੱਕ ਬੈਲ ਤੇ ਇੱਕ ਖੋਤਾ, ਇਹਨਾਂ ਦੋਵਾਂ ਬੜਾ ਸਲੂਕ ਕੀਤਾ ਹੋਇਆ ਹੈ ਤੇ ਇਹਨਾਂ ਦਾ ਕੰਮ ਜਿਹੜਾ ਹੈ ਖੇਤੀਬਾੜੀ ਦਾ। ਬੈਲ ਅਲੀ ਬਾਈ ਜਿਹੜਾ ਹੈ ਨਾ ਛੱਡ ਕੇ ਲਈ ਆਉਂਦੇ ਨੇ। ਪੰਜਾਲੀ ਜਿਹੜੀ ਹੈ ਅਸੀਂ ਹੁਣ ਦੇਵਣ ਲੱਗੇ ਹਾਂ ਤੇ ਪੰਜਾਲੀ ਦੇ ਇੱਕ ਪਾਸੇ ਇਹ ਡੱਗਾ ਜਿਹੜਾ ਨਾ ਇਹਦਾ ਨਾਂ ਰੱਖਿਆ ਹੋਇਆ ਅਲੀ ਡੱਗਾ ਨਾ ਸ਼ੀਸ਼ਨਾਗ। ਸ਼ੀਸ਼ਨਾਗ, ਵਾਕਿਆ ਸ਼ੀਸ਼ਨਾਗ ਏ। ਕਾਲਾ ਸ਼ਾਹ ਡੱਗਾ, ਕਾਲਾ ਨਾਗ ਏ ਕਿਉਂ ਜੀ ਕੌੜਾ ਹੈ ਡੱਗਾ। ਤੇ ਕੌੜੇ ਡੱਗੇ ਦੇ ਨਾਲ ਤੁਸੀਂ ਵੇਖ ਰਹੇ ਨੇ ਪਰੂ ਜਿਹੜਾ ਨਾ ਅਸੀਂ ਦੇਸੀ ਖੋਤਾ ਜਿਹੜਾ ਹੈ ਨਾ ਇਹ ਨਾਲ ਜੋੜਨਾ ਡੱਗੇ ਦੇ ਨਾਲ। ਇੱਕ ਪਾਸੇ ਪੰਜਾਲੀ ਦੇ ਸ਼ੀਸ਼ਨਾਗ ਹੋਣਾ ਹੈ ਤੇ ਦੂਸਰੇ ਪਾਸੇ ਜਿਹੜਾ ਨਾ ਖੋਤਾ ਹੋਣਾ ਹੈ। ਇਹ ਦੋਵਾਂ ਨੂੰ ਪੰਜਾਲੀ ਦੇ ਕੇ ਅਲੀ ਭਾਈ ਆ ਵੇਖ ਲਓ ਤੁਸੀਂ, ਅਲੀ ਭਾਈ ਦੇ ਰਿਹਾ ਹੈ ਪੰਜਾਲੀ, ਦੂਸਰੇ ਪਾਸੇ ਡੱਗਾ ਜੋ ਰਿਹਾ। ਤੇ ਖੇਤੀਬਾੜੀ ਅਸੀਂ ਕਰਨ ਚੱਲੇ ਆ। ਖੇਤਾਂ ਦੇ ਵਿੱਚ ਨਾ ਹਲ ਵਾਹ ਕੇ ਤੁਹਾਨੂੰ ਵਿਖਾਣੇ ਨੇ। ਮੈਂ ਪੜਾ ਨਹੀਂ ਕੋਈ ਮਸਲਾ ਨਹੀਂ। ਅੱਛਾ, ਇਹ ਦੋਵੇਂ ਜਾਨਵਰ ਜਿਹੜੇ ਨਾ ਇਹ ਪੰਜਾਲੀ ਤੇ ਹਿਲੇ ਹੋਏ ਨੇ, ਮਰਦਾ ਤਾਂ ਨਹੀਂ ਨਾ ਕਿਸੇ ਆਦਤ ਕਰਦਾ ਵੇਖੀ ਯਾਰ ਕਿਸੇ ਮੇਰੇ ਤੇ ਨਾ ਆਦਤ ਕਰ ਲਵੇ। ਨਹੀਂ ਉੱਪਰ ਨੂੰ ਉਹ ਵੀ ਆ ਜਾਓ ਹੁਣ ਚੱਲੀਏ ਆਪਾਂ। ਅੱਛਾ ਤੇ ਹਾਲ ਉੱਥੇ ਹੀ ਹੈ। ਹਾਲ ਉੱਥੇ ਹੈ ਤੇ ਅਸੀਂ ਹੁਣ ਖੇਤਾਂ ਦੇ ਵਿੱਚ ਚੱਲੇ ਆ ਡੱਗੇ ਨੂੰ ਤੇ ਖੋਤੇ ਨੂੰ ਲੈ ਕੇ। ਤੇ ਉੱਥੇ ਜਾ ਕੇ ਤੁਹਾਨੂੰ ਅਸੀਂ ਵਿਖਾਉਂਦੇ ਆ ਵੀ ਖੋਤੇ ਤੇ ਡੱਗੇ ਦੇ ਸਲੂਕ ਨਾਲ ਅਸੀਂ ਹਲ ਵਾਹ ਕੇ ਵੀ ਕਿਸ ਤਰ੍ਹਾਂ ਵਾਹੁੰਦੇ ਆ। ਡੱਗੇ ਨੂੰ ਪੰਜਾਲੀ ਤੇ ਦੇ ਦਿੱਤੀ ਨੇ ਤੇ ਬਾਬੇ ਜੀ ਨੂੰ ਅਸੀਂ ਲੈ ਕੇ ਚੱਲੇ ਆ। ਪਿੱਛੇ ਪਿੱਛੇ ਚੱਲ ਕੇ ਅਸੀਂ ਹਲ ਵਾਹੁੰਦੇ ਆ ਤੇ ਤੁਹਾਨੂੰ ਵਿਖਾਉਂਦੇ ਆ ਵੀ ਇਹ ਪੰਜਾਬ ਲਹਿੰਦੇ ਪੰਜਾਬ ਦਾ ਜਿਹੜਾ ਨਾ ਵਲੌਗ ਦੇਸੀ ਜ਼ਮਾਨਾ। ਬੇਰਾਂ ਵੇਖੋ ਨਾ, ਅੱਜ ਕੱਲ੍ਹ ਬੇਰਾਂ ਬੜੇ ਬੇਰਾਂ ਨਾਲ ਸਜੀਆਂ ਹੋਈ ਹੁੰਦੀਆਂ ਨੇ। ਦੇਖੋ ਨਾ ਹੇਠਾਂ ਮੂਧੀਆਂ ਹੋਈਆਂ ਪਈਆਂ ਨਹੀਂ ਤਾਂ ਫਲ ਲੱਗੋ ਹੋਇਆ ਹੈ। ਦੂਸਰਾ ਗੋਲ ਬੇਰ ਹੈ, ਗੋਗੀ ਬੇਰ ਤੇ ਆਹ ਦੇਸੀ ਬੇਰ ਹੈ ਤੁਸੀਂ ਵੇਖ ਰਹੇ ਨੇ। ਝੁਕੀਆਂ ਹੋਈਆਂ ਬੇਰਾਂ ਜਿਹੜੀਆਂ ਅੱਜ ਕੱਲ੍ਹ ਫੱਗਣ ਚੇਤਰੇ 'ਚ ਬੜੇ ਬੇਰ ਲੱਗੇ ਹੁੰਦੇ ਨੇ। ਤੇ ਇਹ ਡਾਰੀਆਂ ਜਿਹੜੀਆਂ ਨਾ ਸਾਡੀਆਂ ਲਹਿੰਦੇ ਪੰਜਾਬ ਦੀਆਂ ਡਾਰੀਆਂ ਦਾ ਰਿਵਾਜ ਜਿਹੜਾ ਹੈ ਨਾ, ਤੁਸੀਂ ਖੇਤਾਂ ਦੇ ਵਿੱਚ ਅਸੀਂ ਇਹ ਡਾਰੀਆਂ ਦਾ ਹਾਲੇ ਤੱਕ ਲਈ ਆਉਂਦੇ ਹਾਂ। ਇਹ ਦੇਸੀ ਤੋਰੀ ਲੱਗੀ ਹੋਈ ਸਾਰੀ ਤੇ ਮਾਸ਼ਾਅੱਲਾ ਬੜੀ ਇਹ ਸਗਣੀ ਜੰਮੀ ਹੋਈ ਹੈ। ਇਹ ਸਬਜ਼ੀਆਂ ਜਿਹੜੀਆਂ ਨਾ ਸਬਜ਼ੀਆਂ ਅਸੀਂ ਇੱਥੇ ਨਾ ਖੇਤਾਂ ਦੇ ਵਿੱਚ ਨਾ ਛੋਟੀ ਛੋਟੀ ਕਿਆਰਿਆਂ ਦੇ ਵਿੱਚ ਸਬਜ਼ੀਆਂ ਵੀ ਕਾਸ਼ਤ ਕਰਦੇ ਨੇ ਸਾਡੇ ਲੋਕ ਜਿਹੜਾ ਹੈ ਨਾ। ਲਹਿੰਦੇ ਪੰਜਾਬ ਦੀਆਂ ਵਸਲਾਂ ਦਾ ਕਾਣ ਆ ਉੱਪਰ ਥੋਮ ਲੱਗਾ ਖੜਾ ਤੁਸੀਂ ਵੇਖ ਰਹੇ ਨੇ। ਆ ਨਾਲ ਪਾਲਕ ਜਿਹੜੀ ਹੈ ਨਾ ਇਹ ਨਿਸਰ ਕੇ ਤੇ ਬਿਲਕੁਲ ਹੁਣ ਆਪਦਾ ਬੀ ਲਈ ਖੜੀ ਹੈ। ਖੱਟ ਜੀ ਬਾਬਾ ਜੀ ਪਿੱਛੇ ਪਿੱਛੇ ਆ ਰਹੇ ਨੇ। ਖਾਲੇ ਤੇ ਜਿਹੜਾ ਹੈ ਨਾ ਬਿਲਕੁਲ ਮੁਸ਼ਕਿਲ ਰਸਤਾ ਹੈ ਜਾਵਣ ਦਾ, ਉਹਦੇ ਨਾ ਸੜਕ ਸੁੜਕ ਆਈ ਨਹੀਂ। ਤੇ ਅਲੀ ਭਾਈ ਅੱਗੇ ਜਾ ਰਹੇ ਨੇ ਡੱਗੇ ਲੈ ਕੇ, ਸਾਡੇ ਅੱਗੇ ਜਾ ਰਹੇ ਨੇ। ਖਾਲੇ ਦੇ ਵਿੱਚ ਖੋਤਾ ਜਾ ਰਿਹਾ ਤੇ ਬੰਨੇ ਦੇ ਉੱਤੇ ਜਿਹੜਾ ਨਾ ਡੱਗਾ ਟੁਰਿਆ ਜਾਂਦਾ ਤੇ
ਸਾਡੇ ਅੱਗੇ ਅੱਗੇ ਜਾ ਰਹੇ ਨੇ ਅਲੀ ਹੋਰੀ ਲੈ ਕੇ ਸਾਨੂੰ। ਜਿੱਥੇ ਖੇਤਾਂ ਨੂੰ ਰਾਹ ਨਾ ਹੋਵੇ ਉੱਥੇ ਇਹ ਸਾਨੂੰ ਆ ਜਿਹੜਾ ਨਾ ਖੋਤੀ ਤੇ ਵਾਹਣਾ ਇਹ ਬੜਾ ਕੰਮ ਦਿੰਦਾ ਹੈ। ਪਸ਼ੂਆਂ ਕਣ ਅਸੀਂ ਜਾਨਵਰਾਂ ਕਣ ਪੱਠੇ ਲੈ ਜਾਂਦੇ ਹਾਂ ਤੇ ਉੱਥੇ ਅਸੀਂ ਇਹ ਖੋਤੀ ਤੇ ਵਾਹਣਾ ਦਾ ਇਸਤੇਮਾਲ ਕਰਦੇ ਹਾਂ। ਇਹ ਬੜਾ ਪੁਰਾਣਾ ਰਿਵਾਜ ਹੈ ਜਿਹੜਾ ਨਾ ਅਸੀਂ ਹਾਲੇ ਤੱਕ ਲਈ ਬੰਨੇ ਹਾਂ। ਇਹ ਬੰਨਾ ਬਿਲਕੁਲ ਛੋਟਾ ਜਿਹਾ ਹੈ, ਇਹਦੇ ਉੱਤੇ ਇੱਕ ਖੋਤੀ ਮਸੇ ਟੁਰ ਸਕਦੀ ਜਾਂ ਬੰਦਾ ਟੁਰ ਸਕਦਾ। ਤੇ ਖੇਤਾਂ ਨੂੰ ਐਵੇਂ ਹੀ ਨਾ ਰਸਤੇ ਹੁੰਦੇ ਨੇ ਜਿੱਥੇ ਸੜਕ ਨਾ ਹੋਵੇ ਉੱਥੇ ਵਾਹਣੇ ਤੇ ਅਸੀਂ ਲੈ ਜਾਂਦੇ ਹਾਂ ਹਜ਼ਾਰਾਂ ਜਿਹੜਾ। ਇਹ ਸ਼ਿਤਾਲਾ ਹਾ ਬਰਸੇਮ ਜਿਹੜੀ ਹੈ ਨਾ ਫਸਲ ਆਈ ਇਹ ਇੱਕ ਲਾਓ ਕੱਟ ਲਿਆ ਹੈ। ਇਸ ਤੋਂ ਬਾਅਦ ਜਿਹੜਾ ਨਾ ਡਗਿਆਂ ਦੀ ਇੱਕ ਇੱਕ ਓੜ ਮਾਰ ਕੇ ਇਹਦੇ ਵਿੱਚ ਹੁਣ ਓੜ ਦੇ ਵਿੱਚ ਅਸੀਂ ਦੇਸੀ ਕਮਾਂਦ ਜਿਹੜਾ ਨਾ ਉਹ ਕਾਸ਼ਤ ਕਰਨ ਦਾ ਜਿਹੜਾ ਨਾ ਟਾਈਮ ਆ ਗਿਆ ਹੈ। ਤੇ ਫੱਗਣ ਚੇਤਰੇ 'ਚ ਅਸੀਂ ਹੁਣ ਇਹਦੇ ਵਿੱਚ ਕਮਾਂਦ ਹੀ ਲਿਸਾਂ ਹੈ। ਇਹ ਅਗਲੇ ਮਹੀਨੇ ਜਿਹੜਾ ਨਾ ਦੋਹਰੀ ਫਸਲ ਹੋ ਜਾਸੀ। ਇੱਕ ਨਾਲ ਕਮਾਂਦ ਉੱਗ ਪਊਸੀ, ਦੂਸਰਾ ਜਿਹੜਾ ਨਾ ਬਰਸੇਮ ਹੀ ਨਾਲ ਫੁੱਟ ਪਊਸੀ। 2-3 ਲਾਓ ਜਿਹੜਾ ਨਾ ਬਰਸੇਮ ਹੀ ਦੇ ਜਾਸੀ ਤੇ ਨਾਲ ਜਿਹੜਾ ਹੈ ਨਾ ਕਮਾਂਦ ਦੀ ਫਸਲ ਹੀ ਹੋ ਜਾਸੀ। ਇਹ ਤੁਸੀਂ ਵੇਖ ਰਹੇ ਨੇ ਵਸਲਾਂ ਦਾ ਕਾਣ ਲੱਗਾ ਪਿਆ ਤੇ ਨਾਲ ਜਿਹੜਾ ਨਾ ਦੇਸੀ ਤੋਰੀ ਤੇ ਕੱਦੂਆਂ ਦੀ ਜਿਹੜਾ ਨਾ ਬੀ ਜੰਮੇ ਖੜੇ ਨੇ, ਵੱਲੀ ਜੰਮੀਆਂ ਖੜੀਆਂ ਨੇ ਤੇ ਆਏ ਬਣੇ ਹੋਏ ਨੇ ਜਿਹੜਾ ਨਾ ਥੜੇ ਇਹਦੇ ਉੱਤੇ ਵਾਲ ਖਿਲਰਨੀ ਸ਼ੁਰੂ ਹੋ ਜਾਸੀ। ਨਾਲ ਜਿਹੜਾ ਨਾ ਪਿਆਜ਼ ਉਹ ਬਣ ਕੇ ਤਿਆਰ ਹੋ ਜਾਸੀ, ਨਾਲ ਦੂਸਰੀਆਂ ਜਿਹੜੀ ਨਾ ਸਬਜ਼ੀ ਵੀ ਤਿਆਰ ਹੋ ਜਾਸੀ। ਤੇ ਫੱਗਣ ਚੇਤਰੇ 'ਚ ਜਿਹੜਾ ਨਾ ਦਰਖਤਾਂ ਦੇ ਫੁੱਟਣ ਦਾ ਟਾਈਮ ਆ ਜਾਂਦਾ ਹੈ ਤੇ ਆਏ ਚਾਲੀਆਂ ਦੇ ਜਿਹੜੇ ਨਾ ਤੁਸੀਂ ਗੁੱਲ ਵੇਖ ਰਹੇ ਨੇ ਕਿੰਨੇ ਖੂਬਸੂਰਤ ਲਵੇ ਲਵੇ ਗੁੱਲ ਲੱਗਦੇ ਪਏ ਨੇ। ਤੇ ਨਾਲ ਹੀ ਆ ਜਿਹੜਾ ਨਾ ਮਕਈ ਦੇਸੀ ਮਕਈ ਪੱਠੇ ਜਿਹੜੇ ਨਾ ਇਹ ਜੰਮੇ ਖੜੇ ਨੇ, ਲੋਕਾਂ ਗਾੜੀ ਛੱਡੇ ਨੇ। ਸ਼ਿਤਾਲੇ ਜਦੋਂ ਰੁਕ ਜਾਵੇ ਉਦੋਂ ਫਿਰ ਇਹ ਮਕਈ ਜਿਹੜਾ ਨਾ ਚਾਰਾ ਸਾਨੂੰ ਪਸ਼ੂਆਂ ਨੂੰ ਬੜਾ ਕੰਮ ਦਿੰਦਾ ਹੈ। ਵਿਸਾ ਕੇ ਅਸੀਂ ਚਲਦੇ ਜਿਹੜਾ ਹੈ ਨਾ ਖਾਲੇ ਬੰਨੇ ਦੇ ਵਾਟ ਬੰਨੇ ਤੇ ਅਸੀਂ ਆ ਪਹੁੰਚੇ ਹਾਂ ਖੇਤਾਂ ਦੇ ਵਿੱਚ। ਅਲੀ ਭਾਈ ਜਿਹੜਾ ਨਾ ਸਾਡੂ ਪਹਿਲੇ ਆ ਚੁੱਕਿਆ ਹੈ ਲੈ ਕੇ ਖੋਤੇ ਨੂੰ ਤੇ ਡੱਗੇ ਨੂੰ, ਸ਼ੀਸ਼ਨਾਗ ਨੂੰ ਤੇ ਖੋਤੇ ਨੂੰ ਜਿਹੜਾ ਹੈ ਨਾ ਇਹ ਜੋ ਕਿ ਤੇ ਅਸੀਂ ਹੁਣ ਤੁਹਾਨੂੰ ਹੜ ਵੀ ਖੈਸਾਂ ਵਾਹ ਕੇ ਵੀ ਖੋਤੇ ਤੇ ਡੱਗੇ ਦਾ ਸਲੂਕ ਕਿੰਨਾ ਕੁ ਹੈ ਤੇ ਇਹ ਕਿਸ ਤਰ੍ਹਾਂ ਜਿਹੜਾ ਨਾ ਅਸੀਂ ਖੇਤੀਬਾੜੀ ਕਰਨੇ ਆ ਇਹਨਾਂ ਦੋਵਾਂ ਦਾ। ਉਹ ਤਾਂ ਸਾਰੇ ਪੱਠੇ ਚਰੀ ਜਾਂਦੇ ਨੇ, ਕੋਈ ਨਹੀਂ ਰੋਲਾ। ਇਹ ਫਾਦ ਲਈਏ ਉਹ ਆਪੇ ਫਸੇ ਫਾਦ ਲਈਏ ਕਿ ਚਰਨ ਦੇਈਏ? ਅੱਛਾ ਤੇ ਹਾਲ ਕਿੱਥੇ ਆਰਸ਼ਾ ਯਾਰ ਇਤਨਾ ਪਾਦ ਕੀਤਾ ਹੀ ਬੜਾ ਸਾਡੀ ਬਾਰੇ। ਅੱਛਾ ਆ ਮਕਈ ਅੱਛਾ ਤੇ ਆ ਨਾਲ ਫਿਰ ਕਣਕ ਤੇ ਆਓ ਜਿਹੜਾ ਹੈ ਨਾ ਫਰਾ ਸ਼ਿਤਾਲਾ ਪਹਿਲਾ ਉਹ ਵੀ ਆਪਣੇ ਲਈ ਖੋਤਾ ਤੇ ਇਹ ਡੱਗਾ ਯਾਦ ਹੋ ਜਾਏ ਤੇ ਇਹ ਰਸਤੇ ਤੇ ਪਹਿਲੇ ਜਾਣਦੇ ਆ ਨੇ ਇਹ ਪਾਣੀ ਲੱਗੋ ਹੋਵੇ ਖਾਲੇ ਦੇ ਵਿੱਚ ਤਾਂ ਵੀ ਆ ਜਾਂਦੇ ਕੋਈ ਮਸਲਾ ਨਹੀਂ। ਅੱਛਾ ਲੈ ਵੀ ਅਲੀ ਗੱਲ ਸੁਣਾ ਰਿਹਾ ਵੀ ਇਹ ਜਿਹੜੇ ਖਾਲੇ ਬੰਨੇ ਤੇ ਵੱਟ ਬੰਨੇ ਤੇ ਅਸੀਂ ਆਏ ਆ ਨਾ ਇਹਦੇ ਵਿੱਚ ਖਾਲੇ ਦੇ ਵਿੱਚ ਪਾਣੀ ਵੀ ਵਹਿੰਦਾ ਪਿਆ ਹੋਵੇ ਨਾ ਇਹ ਨਾਲੇ ਦੇ ਵਿੱਚ ਤੇ ਤਾਂ ਵੀ ਖੋਤਾ ਜਿਹੜਾ ਹੈ ਨਾ ਖੋਤਾ ਟੱਪਦਾ ਕਿ ਡੱਗਾ ਖੋਤਾ ਜਿਹੜਾ ਨਾ ਪਾਣੀ ਦੇ ਵਿੱਚ ਵੀ ਇੰਨਾ ਕਿ ਇਹਨੇ ਸਮਝਾ ਦਿਓ ਇਹਨੂੰ ਸਬਕ ਵੀ ਪਾਣੀ ਦੇ ਵਿੱਚੋਂ ਵੀ ਟੱਪ ਕੇ ਤੇ ਆਪਣੇ ਖੇਤਾਂ ਦੇ ਵਿੱਚ ਆ ਜਾਂਦਾ ਹੈ ਜਿਹੜਾ ਨਾ ਵਾਹੀ ਦੇ ਵਿੱਚ। ਇਹ ਜਾਨਵਰ ਨੂੰ ਸਮਝਾਉਣਾ ਇੱਕ ਸਬਕ ਦੇਣਾ ਇਹ ਵੀ ਬੜਾ ਇੱਕ ਕਮਾਲ ਦਾ ਕੰਮ ਹੈ। ਖੋਤੇ ਦੇ ਦੋ ਫਾਇਦੇ ਨੇ। ਇੱਕ ਤਾਂ ਪੱਠੇ ਵੀ ਵਾਹਣੇ ਦੇ ਉੱਤੇ ਖੋਤੀ ਰੇੜੀ ਤੇ ਵਾਹਣੇ ਤੇ ਪੱਠੇ ਵੀ ਲੈ ਜਾਂਦਾ ਹੈ ਤੇ ਦੂਸਰਾ ਹਲਾਂ ਦੇ ਵਿੱਚ ਵੀ ਕੰਮ ਦਿੰਦਾ ਹੈ। ਖੋਤੇ ਦਾ ਬੜਾ ਕਮਾਲ ਦਾ ਕੰਮ ਹੈ। ਤੇ ਅਲੀ ਭਾਈ ਜਿਹੜਾ ਨਾ ਕੱਖ ਜੇ ਛੋਈ ਚਾ ਕੇ ਇੱਥੇ ਰੱਖਦੇ ਪਏ ਨੇ, ਇਕੱਠੀ ਕਰਦੇ ਪਏ ਨੇ ਸਾਡੀ ਖਾਤਰ। ਤੇ ਆ ਕਮਾਂਦ ਨੂੰ ਜਿਹੜਾ ਨਾ ਚੌਕੀ ਵੀ ਹੋ ਜਾਸੀ ਤੇ ਨਾਲ ਜਿਹੜਾ ਨਾ ਤੁਹਾਨੂੰ ਵਿਖਾਉਂਦੇ ਆ ਵੀ ਖੋਤੇ ਤੇ ਡੱਗੇ ਦੇ ਸਲੂਕ ਨਾਲ ਅਸੀਂ ਕਿਵੇਂ ਖੇਤੀਬਾੜੀ ਕਰਨੇ ਆ। ਬਾਬਾ ਜਹਾਂਗੀਰ ਨੂੰ ਨਾਲ ਮੈਂ ਲੈ ਜਾਂਦਾ ਹੈ। ਇਹ ਪੁਰਾਣੇ ਜ਼ਮਾਨੇ ਦਾ ਬਾਬਾ ਹੈ ਤੇ ਬੜਾ ਅੱਛਾ ਨੇਕ ਇਨਸਾਨ ਹੈ ਤੇ ਅੱਲਾ ਦੀ ਜ਼ਾਤ ਇਹਦੀ ਜ਼ਿੰਦਗੀ ਕਰੇ। ਇਹਨਾਂ ਦੀਆਂ ਜਿਹੜੀਆਂ ਨੇ ਬਜ਼ੁਰਗਾਂ ਦੀਆਂ ਅੱਜ ਕੱਲ੍ਹ ਬੜੀਆਂ ਕਮੀਆਂ ਮਹਿਸੂਸ ਹੋ ਰਹੀਆਂ ਨੇ ਤੇ ਬਜ਼ੁਰਗ ਇੱਕ ਅੱਲਾ ਦੀ ਰਹਿਮਤ ਹੈ। ਇਹ ਵੀ ਅੱਲਾ ਦੀ ਜ਼ਾਤ ਪਾਕ ਕਿਸੇ ਨਸੀਬ ਕਰਦਾ ਹੈ। ਤੇ ਬਾਬਾ ਜੀ ਇਹ ਆਪਾਂ ਨਾ ਖੋਤਾ ਤੇ ਡੱਗਾ ਹਾਂਜੀ ਇਹ ਪੰਜਾਲੀ ਤੇ ਜੋ ਕਿ ਅਲੀ ਤੇ ਆਪਾਂ ਨੂੰ ਹਲ ਜਿਹੜਾ ਨਾ
ਇਹ ਵਾਹ ਕੇ ਵਿਖਾਈ ਸੀ। और मैं आप वेसा ਤੂੰ ਆ ਵੈਸੇ मैं आप ਨਹੀਂ ਬਾਬਾ ਤੂੰ ਕਮਜ਼ੋਰ ਬੰਦਾ ਯਾਰ ਨਹੀਂ, ਕਿਤੇ ਨਹੀਂ। ਡਿੱਗਣਾ ਵਿੱਚ नहीं नहीं मैं ਲੈ ਵੀ ਬਾਬਾ ਜੀ ਆਖ ਰਹੇ ਨੇ ਵੀ ਸਾਰੀ ਉਮਰ ਇਹ ਮੈਂ ਕੀਤਾ ਹੈ ਹਲ ਵਾਏ ਨੇ ਡਗਿਆਂ ਤੇ ਲੇਕਿਨ ਖੋਤੇ ਤੇ ਡੱਗੇ ਤੇ ਨਹੀਂ ਵਾਏ नहीं ਨਹੀਂ ਵਾਏ। ਇਹ ਬਾਬੇ ਜੀ ਤਕਰੀਬਨ 80-85 ਸਾਲ ਉਮਰ ਹੈ ਤੇ ਇਹ ਵੀ ਆਖ ਰਹੇ ਨੇ ਵੀ ਖੋਤੇ ਤੇ ਡੱਗੇ ਨੂੰ ਮੈਂ ਪਹਿਲੀ ਵਾਰੀ ਵੇਖਣਾ ਹੈ ਹਲ ਵਾਂਦਿਆ ਪਿਆ। ਇਹ ਅਲੀ ਖੋਤਾ ਤੂੰ ਆਪਣਾ ਕੋਈ ਹੈ ਤੁਹਾਡਾ ਜਾਂ ਕਿਦੋਂ ਮੁੱਲ ਲਿਆ? ਇਹ ਮੁੱਲ ਲਿਆ ਤੇ ਸਮਝਾਇਆ ਤੂੰ ਇਹਨੂੰ ਕਿ ਪਿੱਛੋਂ ਤਾਂ ਲੱਗੋ ਯਾਰ ਸਮਝਾਇਆ ਛੋਟਾ ਬੱਚਾ ਤੇ ਲਿਆਂਦਾ ਛੋਟਾ ਬੱਚਾ ਤੇ ਅਲੀ ਨੇ ਸਮਝਾਇਆ ਇਹਨੂੰ ਵੀ ਪੰਜਾਲੀ ਤੇ ਨਾਲ ਡੱਗੇ ਤੇ ਜਿਹੜਾ ਨਾ ਜਿਉਂਦਾ ਰਿਹਾ ਤੇ ਉਹਨੂੰ ਸਿਖਾਉਂਦਾ ਰਿਹਾ ਤੇ ਅਲੀ ਚੱਲਿਆ ਜਿਹੜਾ ਨਾ ਪੰਜਾਲੀ ਦੇ ਕੇ ਖੋਤਾ ਤੇ ਡੱਗਾ ਲੈ ਉਸਣ ਤੇ ਹਲ ਰੱਖ ਦਿੱਤਾ ਇਹਨੇ ਤੇ ਅਸੀਂ ਹੁਣ ਬਸ ਤੁਹਾਨੂੰ ਹਲ ਵਾ ਕੇ ਵਿਖਾਉਂਦੇ ਆ। ਬਾਬਾ ਬਹਿ ਜਾਓ 2 ਮਿੰਟ। ਅਲੀ ਭਾਈ ਖੋਤੇ ਨੂੰ ਜਿਹੜਾ ਨਾ ਪੰਜਾਲੀ ਦੇ ਦਿੱਤੀ ਏ ਤੇ ਵੱਛੇ ਨੂੰ ਪੰਜਾਲੀ ਦੇਣ ਲੱਗਾ ਹੈ ਤੇ ਖੋਤਾ ਜਿਹੜਾ ਨਾ ਵੱਛੇ ਦੀ ਮਰਜ਼ੀ ਨਾਲ ਤੇ ਵੱਛਾ ਖੋਤੇ ਦੀ ਮਰਜ਼ੀ ਨਾਲ ਇਹ ਦੋਵਾਂ ਦੀ ਮਰਜ਼ੀ ਰਲਦੀ ਏ ਤਾਂ ਕਰਕੇ ਜਿਹੜਾ ਨਾ ਹਲ ਜਿਹੜਾ ਨਾ ਚੱਲਦਾ ਹੈ ਕਿਉਂ ਜੋ ਖੋਤਾ ਐਂ ਛਿਕਾਵੇ ਵੱਛਾ ਐਂ ਛਿਕਾਵੇ ਤੇ ਅੱਗੇ ਕਿਸ ਤਰ੍ਹਾਂ ਇਹ ਚੱਲ ਸਕਸੇ। ਇਹਨਾਂ ਦਾ ਬੜਾ ਸਲੂਕ ਏ ਤੇ ਅਲੀ ਦੀ ਮਿਹਰਬਾਨੀ ਏ ਇਹਨੂੰ ਇਹਨਾਂ ਬੜਾ ਸਮਝਾਇਆ ਹੋਇਆ ਹੈ ਤੇ ਖੋਤੇ ਤੇ ਵੱਛੇ ਨੂੰ ਪਤਾ ਲੱਗ ਗਿਆ ਹੈ ਜਿਉਂ ਹੀ ਅਸੀਂ ਢਾਰੀ ਤੋਂ ਟੁਰੇ ਆ ਨਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਤੇ ਹਾਲ ਵਾਹੂ ਹਨ। ਆਹ ਵੇਖ ਲਓ ਹਾਲਾਂਕਿ ਸ਼ੀਸ਼ ਨਾਗ ਨਾਲੋਂ ਖੋਤਾ ਜਿਹੜਾ ਨਾ ਜ਼ਿਆਦਾ ਕਦਮ ਅੱਗੇ ਰੱਖ ਰਿਹਾ ਹੈ। ਆ ਤੁਸੀਂ ਵੇਖ ਰਹੇ ਨੇ ਵੀ ਇਹਦੀ ਜਿਹੜੀ ਨਾ ਜ਼ਹੀਨਤ ਜਿਹੜੀ ਨਾ ਖੋਤੇ ਦੀ ਫਲਾਣਾ ਤਾਂ ਬੰਦਾ ਹੈ ਹੀ ਖੋਤਾ ਲੇਕਿਨ ਖੋਤੇ ਨੇ ਕਮਾਲ ਕਰ ਦਿੱਤਾ ਹੈ ਕਿਉਂ ਬਾਬਾ? बिल्कुल ਆ ਹੁਣ ਕਮਾਨ ਦੇ ਵਿੱਚ ਤੁਸੀਂ ਵੇਖ ਰਹੇ ਨੇ ਕਮਾਨ ਪਹਿਲੇ ਹੈ ਫੁੱਟੇ ਹੋਇਆ ਇਹਦੇ ਵਿੱਚ ਓੜ ਦੇ ਵਿੱਚ ਖੋਤਾ ਵੀ ਚੱਲੇਗਾ। आज हाल घटा ਹਾਂ ਦੱਸ ਅਲੀ ਯਾਰ ਮੈਂ ਰਸਤਾ ਬੋਲਿਆ ਕੋਈ ਵੱਡਾ ਰਸਤਾ ਲਾ ਲਈ ਤੇ ਪਕੜੇ ਨਾ ਕਿੱਥੋਂ ਓ ਮਾਮੇ ਅਮਾਇਆ ਰਸਤਾ ਕਿ ਲਿਆਉਣਾ ਉਹ ਬੋਲਿਆ आज जुकलोन ਕੋਈ ਨਹੀਂ ਆਰਾਮ ਨਾਲ ਆ ਜਾ ਕੋਈ ਨਹੀਂ ਨਹੀਂ ਇੱਥੇ ਜਾਵਾ ਫੜ ਦੇ ਹੈ ਇੱਥੇ ਜਾ ਮਾਮੇ ਕੋਲ ਮਾਮੇ ਕੋਲ ਖੋਤੀ ਦਾ ਹੋਣਾ ਹਲ ਪਿਆ ਹੈ ਤੇ ਇਹ ਹਲ ਅਸੀਂ ਹੁਣ ਇਹਦੇ ਵਿੱਚ ਜੋਵਣ ਲੱਗਿਆ ਹੈ ਦੇਖੋ ਨਾ ਜੋਵਣ ਲੱਗਿਆ ਜਿਹੜਾ ਨਾ ਸਾਨੂੰ ਯਾਦ ਆਇਆ ਹੈ ਬਈ ਇੱਕ ਖੋਈ ਇੱਕ ਰੱਸਾ ਜਿਹੜਾ ਹੈ ਨਾ ਉਹ ਅਲੀ ਭਾਈ ਬੋਲੇ ਆਇਆ ਹੈ ਜਿਹੜਾ ਜੂੜ ਸਦਨੇ ਦੇ ਇੱਥੇ ਨਾ ਜੂੜ ਹੈ ਹੋਰ ਉਹ ਜੁਕੜਨ ਦਾ ਰੱਸਾ ਜਿਹੜਾ ਹੈ ਨਾ ਉਹ ਅਲੀ ਭਾਈ ਬੋਲੇ ਆਇਆ ਹੈ ਤੇ ਉਹ ਹੁਣ ਲਮਣ ਗਿਆ ਹੈ ਤੇ ਖੋਤਾ ਤੇ ਡੱਗਾ ਸ਼ੀਸ਼ਨਾਗ ਤੇ ਖੋਤੇ ਦਾ ਪਤਾ ਨਹੀਂ ਕੀ ਨਾਂ ਰੱਖਿਆ ਇਸੂ ਬਾਬਾ ਆਪਾਂ ਹੀ ਕੋ ਰੱਖ ਦਈ ਇਹਦਾ ਨਾਂ ਨਾ ਰੱਖ ਦੇ ਹਾਂ ਕੋਈ ਸੋਚ ਖਾਂ ਚੰਗਾ ਜਿਹਾ ਕੋਈ ਨਾਂ ਜਿਹੜਾ ਹੈ ਸ਼ੀਸ਼ਨਾਗ ਦੇ ਨਾਲ ਹੋਵੇ ਇਹ ਚੂਹਾ ਰੱਖ ਦੇਈ ਇਹਦਾ ਨਾਂ ਹੈ ਚੂਹਾ ਸ਼ੀਸ਼ਨਾਗ ਤੇ ਚੂਹਾ ਅਸਾਂ ਖੋਤੇ ਦਾ ਨਾਂ ਚੂਹਾ ਰੱਖ ਦਿੱਤਾ ਬਾਬੇ ਇਹ ਜਹਾਂਗੀਰ ਨੇ ਨਾ ਇਹ ਕਿਉਂ ਜੋ ਰੰਗ ਵੀ ਚੂਹੇ ਤਰ੍ਹਾਂ हां ਤੇ ਚੂਹਾ ਤੇਜ਼ ਹੀ ਬੜਾ ਹੁੰਦਾ यानी कि बरकत ही बड़ी है हैं बरकत बड़ी ਆ है ਵੇਖ ਲਾ ਇਹ ਹੁਣ ਖੋਤਾ ਤੇ हजूर पाक और इनका पसीना ਜਿਹੜਾ ਹੈ ਨਾ ਹਾਂ ਉਹ ਉਹਦੇ ਨਾਲ ਨਮਾਜ਼ ਪੜ ਸਕੀਂਦੀ ਹੈ ਤੇ ਘੋੜੇ ਦਾ ਪਸੀਨਾ ਵਿੱਚ ਨਹੀਂ ਪੜੀਂਦੀ ਖੋਤੇ ਦੇ ਪਸੀਨੇ ਨਾਲ ਪੜ ਸਕੀਂਦੀ ਪੜ ਸਕਦੀ ਅੱਛਾ ਹਾਂ। ਉਹ ਕਿਵੇਂ ਕਿ ਹਜ਼ੂਰ ਪਾਕ ਦੇ ਉੱਤੇ ਸਵਾਰੀ ਕੀਤੀ ਅੱਛਾ ਹਾਂ ਵਾਹ। ਪੱਕਾ ਮਸਲਾ ਹੈ ਖੋਤੇ ਦਾ ਪਸੀਨਾ ਪਾ ਕੇ ਹਾਂ ਅੱਛਾ ਇਹਦੇ ਨਾਲ ਨਮਾਜ਼ ਪੜੀ ਸਕਦੀ ਘੋੜੇ ਦਾ ਨਹੀਂ ਅੱਛਾ ਇਹਦੇ ਉੱਤੇ ਹਜ਼ੂਰ ਪਾਕ ਹੋਰਾਂ ਸਵਾਰੀ ਕੀਤੀ ਆ ਹਾਂ। ਹਾਂ ਨਾਲੇ ਇਹਨਾਂ ਬੋਲਣਾ ਬਾਂਗ ਘੰਟਾ ਦੋ ਰਾਤ ਰਹਿੰਦੀ ਹੋਵੇ ਨਾ ਹਾਂ ਬਿਲਕੁਲ ਬੋਲ ਹਾਂ ਹੀਂਗ ਮਾਰਦੇ ਏਂਗ ਮਾਰਦੇ ਉਹ ਇਹਨਾਂ ਨੂੰ ਕੁਦਰਤੀ ਤੌਰ ਤੇ ਹੈ ਕੁਦਰਤੀ ਤੌਰ ਜਿਵੇਂ ਹਜ਼ੂਰ ਪਾਕ ਹੋਰੀ ਅੰਦੇ ਪਿੰਡ ਉੱਤੇ ਚੜੂ ਹੈ ਹਾਂ ਉਸ ਵਕਤ ਦਾ ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਆ ਟਾਈਮ ਜਿਹੜਾ ਨਾ ਇਬਾਦਤ ਕਰਨ ਦਾ ਟਾਈਮ ਹੈ ਹਾਂ ਫਜਰੀ ਵੇਲੇ ਹਾਂ ਅਜੇ ਕੁੱਕੜ ਜਿਹੜਾ ਬਾਂਗ ਦਿੰਦਾ ਨਾ ਹਾਂ ਉਹ ਵੀ ਬਾਬੇ ਆਦਮ ਤੋਂ ਇਹੋ ਗੱਲ ਹੈ ਹਾਂ ਉਹਨਾਂ ਨੂੰ ਆਟੋਮੈਟਿਕ ਸ਼ੀਸ਼ਨਾਗ ਤੇ ਹੱਥ ਵੀ ਮਾਰਿਆ ਹੈ ਤੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਗੇ ਰਾਲੇ ਤੇ ਮਾਲਿਕਾਂ ਦਾ ਚੱਲ ਹੈ ਲੇਕਿਨ ਅਸੀਂ ਅਲੀ ਭਾਈ ਆ ਗਿਆ ਅਲੀ ਭਾਈ ਜੁਕੜਨ ਲੈ ਕੇ ਆ ਗਿਆ ਇਹ ਰਸਾ ਉੱਥੇ ਬੋਲਿਆ ਆ ਫੜਾ ਮੇਰੇ ਬਾੜ ਥੋੜਾ ਹਾਂ 40 ਨੇ ਫੜੀ ਬਾਬਾ ਚੱਲਦੇ ਹੀ ਨਹੀਂ ਉਹ ਛੱਡ ਦੇ ਬਾਹਰ ਫੜੀ ਨਹੀਂ ਆ ਜਾਂਦੇ ਫੜੀ ਉਹਨਾਂ ਹੀ ਜਾਂਦੇ ਅਸੀਂ ਥੋੜੇ ਜਿਹਾ ਵਾਟਰ ਲਈਏ ਜੁਕੜਨ ਬਣਾ ਲਈਏ ਉਹ ਅਲੀ ਭਾਈ ਰਸਾ ਬੋਲਿਆ ਇਹਨੇ ਤੇ ਇਹ ਅਲੀ ਭਾਈ ਦੀ ਮਿਹਰਬਾਨੀ ਹੈ ਅਲੀ ਭਾਈ ਤੇਰਾ ਸ਼ੀਸ਼ਨਾਗ ਹਾਂਜੀ ਤੇ ਇਹਦਾ ਨਾਂ ਸ ਚੂਹਾ ਰੱਖ ਦਿੱਤਾ ਹੈ ਕੋਈ ਮਸਲਾ ਕਿਉਂ ਜੀ ਇਹਦਾ ਰੰਗ ਵੀ ਚੂਹੇ ਤਰ੍ਹਾਂ ਤੇ ਤੇਜ਼ ਹੀ ਬੜਾ ਚੂਹੇ ਤਰ੍ਹਾਂ ਤੇ ਚੂਹਾ ਤੇ ਸ਼ੀਸ਼ਨਾਗ ਇਹ ਹੁਣ ਤੂੰ ਆਪਦੇ ਜਿਹੜਾ ਜਾਨਵਰਾਂ ਦਾ ਨਾਂ ਬਾਬੇ ਰੱਖਿਆ ਚੂਹਾ ਤੇਰੇ ਕੋਤੇ ਦਾ ਨਾਂ ਹੋਰ ਬਟਣਾ ਨਹੀਂ ਬਸ ਬਸ ਯਾਰ ਇਹ ਸਾਰੀ ਤਾਂ ਨਹੀਂ ਬਣ ਨਹੀਂ ਆਪਾਂ ਤਾਂ ਥੋੜਾ ਸਾਰੀ ਬਾਣੀ ਆਪਾਂ ਹਾਂ
ਇਹ ਚੌਕੀ ਹੋ ਜਾਸੀ ਨਾ ਹਾਂ ਨਾਲ ਚੌਕੀ ਹੋ ਜਾਸੀ ਨਾਲ ਜਿਹੜਾ ਨਾ ਵਿਖਾ ਦਸਾਂ ਅਸੀਂ ਆਪਣੇ तमाम ਵਾਈਵਰਸ ਨੂੰ ਵੀ ਅਸੀਂ ਲਹਿੰਦੇ ਪੰਜਾਬ ਤੋਂ ਡੂਗੀ ਰਾਵੀ ਚੋਂ ਅਸੀਂ ਅੱਜ ਇੱਕ ਨਵਾਂ ਕੰਮ ਕਰਦੇ ਪਿਆ ਹੈ ਜਿਹੜਾ ਕਿ ਕਿਸੇ ਨੇ ਕੀਤਾ ਤੇ ਨਾ ਕਿਸੇ ਕਰ ਸਕਣਾ ਇਵੇਂ ਗੱਲ ਹੈ ਨਾ ਇਹ ਨਾ ਕਿਸੇ ਕਰ ਸਕਣਾ ਹੈ ਨਾ ਕਿਸੇ ਕੀਤਾ ਹੈ ਤੇ ਨਾ ਕੋਈ ਕਰਦਾ ਹੈ ਜਿਹੜਾ ਡਾਰੀ ਵਾਲੇ ਪਰੇਸ਼ਾਨ ਨੇ ਬੰਦਾ ਕਿਵੇਂ ਇਹਨਾਂ ਨੂੰ ਬਾਤਰੀ ਕਰ ਲੋਹਾਰੀ ਵਾਲੇ ਡਾਰੀ ਵਾਲੇ ਅੱਛਾ ਡਾਰੀ ਵਾਲੇ ਵਾਕਿਆ ਯਾਰ ਡਾਰੀ ਵਾਲੇ ਕੀ ਆਈ ਤਾਂ ਬੜੀ ਸਾਰੀ ਦੁਨੀਆ ਪਰੇਸ਼ਾਨ ਹੋਣੀ ਬਈ ਇੱਕ ਪਾਸੇ ਖੋਤਾ ਤੇ ਇੱਕ ਪਾਸੇ ਡੱਗਾ ਪੰਜਾਲੀ ਦੇ ਵਿੱਚ ਆ ਦੇਖ ਲੋ ਸਲੂਕ ਕਰਕੇ ਖੜੇ ਨੇ ਬਿਸ਼ੱਕ ਦੇ ਰਸਾ ਛੱਡ ਦਿਓ ਖੋਤੇ ਦੀ ਮਜਾਲ ਹੈ ਉਸ ਆਖਿਆ ਵੀ ਬੇੜੀ ਨਾ ਚੜੇ ਅਗਰ ਛੱਡ ਦੇ ਤੇ ਖੋਤੇ ਦੀ ਕੀ ਮਜਾਲ ਹੈ ਇਹ ਟੁਰ ਜਾਵੇ ਉਹਨੂੰ ਪਤਾ ਹੈ ਵੀ ਮੈਨੂੰ ਮਾਲਕ ਟੁਰਨਾ ਹੈ ਤੇ ਮੈਂ ਟੁਰਨਾ ਤੇ ਅਲੀ ਭਾਈ ਹੜ ਲੈ ਕੇ ਆ ਗਏ ਨੇ ਤੇ ਇਹ ਇਕੱਲੇ ਹੀ ਜਾਂਦੇ ਨੇ ਅਲੀ ਭਾਈ ਖਾਈ 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 ਵੇਖ ਲਾ ਕਿਉਂ ਬਾਬਾ ਜੀ ਇਹ ਵੇਖ ਦੇਖੀ ਯਾਰ ਕਿਦੋਂ ਫੜਨਾ ਸਾਨੂੰ ਦੱਸੀ ਕਿੱਲੀ ਛਿੱਲੀ ਪੈ ਗਈ ਤੇ ਹੁਣ ਚਲਾਉਣ ਲੱਗਾ ਲੈ ਵੀ ਅਲੀ ਭਾਈ ਦਾ ਇਹ ਕੰਮ ਸਟਾਰਟ ਕਰ ਲਿਆ ਨਹੀਂ ਬਾਬਾ ਇਹ ਕਰੀ ਉਹਨੂੰ ਵਾਹ ਲੈਣ ਦੋ ਫਿਰ ਤੇ ਨਹੀਂ ਦਿਸਾਂ ਇਹ ਵਾਹ ਡੱਗੇ ਤੇ ਰੱਖਣੀਆਂ ਡੱਗਾ ਪਾਲੇ ਜਿਪਣਾ ਉਹ ਬਾਜ ਵਗਦਾ ਹਾਂ ਡੱਗਾ ਹੁੰਦਾ ਹੈ ਤੇ ਹੋਰ ਕੋਈ ਹੈ ਮਤਲਬ ਕਿਸੇ ਸ਼ਾਇਦ ਜ਼ਰੂਰਤ ਨਹੀਂ ਹੋਰ ਕਿਸੇ ਕਹਿ ਦੀ ਤੇ ਖੋਤਾ ਕਮਾਂ ਦੀ ਖਾਦੀ ਜਾਂਦਾ ਆਏ ਕਿਉਂ ਰੱਖਿਆ ਵੀ ਇੱਥੇ ਉਹਨੂੰ ਲੱਗੇ ਨਹੀਂ ਅੱਛਾ ਖੋਤਾ ਭੱਜੇ ਨਹੀਂ ਕਪੜਾ ਅਲੀ ਭਾਈ ਬੰਦਾ ਹੈ ਤੇ ਬਾਕੀ ਦਾ ਸਿਸਟਮ ਜਿਹੜਾ ਹੈ ਕੁੱਲੇ ਦੇ ਸਾਹਿਬ ਖੋਤੇ ਨੂੰ ਹੁਣ ਪਤਾ ਆ ਸੁੱਟ ਚਾਪ ਖੋਤੇ ਨੂੰ ਪਤਾ ਹੈ ਵੀ ਮੈਂ ਹੁਣ ਜਿਹੜਾ ਇਹਨਾਂ ਹਲ ਵਾਣੇ ਤੇ ਅਲੀ ਭਾਈ ਵੇਖੀ ਮੈਂ ਫੜ ਫੜਨ ਦੀ ਜ਼ਰੂਰਤ ਹੀ ਕੋਈ ਨਹੀਂ ਨਹੀਂ ਤੂੰ ਛੱਡ ਦੇ ਮੈਂ ਆ ਬਿਸਾਂ ਦੋ ਫੇਰੇ ਲਾਇਆ ਹਾਂ ਤੇ ਵੰਡ ਹਾਂ ਤੇ ਚੱਲ ਇਹਦਾ ਕੌਣ ਲੈ ਬਈ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਆਏ ਵੇਖ ਲਓ ਤੁਸੀਂ ਅਲੀ ਭਾਈ ਜਿਹੜਾ ਨਾ ਸਿੱਧਾ ਅੱਜ ਮਾਲ ਆ ਦੇ ਇੱਕ ਨੂੰ ਕਰ ਤੋ ਹੈ ਅੱਛਾ ਵੇਖੀ ਖੋਤੇ ਦੇ ਪੈਰ ਤਰੀਖਾ ਵਾਕਿਆ ਯਾਰ ਇਹ ਤਾਂ ਇੱਕੋ ਜਿਹੀ ਬੋਲ ਹੁੰਦੀ ਨਾ ਨਹੀਂ ਆ ਮਾਰ ਲੈ ਵੀ ਕੰਮ ਵੇਖ ਲੋ ਖੋਤੇ ਦੇ ਖੋਤਾ ਵਾਕਿਆ ਹੀ ਉਹ ਡੱਗੇ ਨਾਲ ਖੋਤਾ ਆ ਗਿਆ ਹੀ ਹੈ ਨਾ ਬਾਬਾ ਆ ਵੇਖ ਲਾ ਤੇ ਔੜ ਦੇ ਵਿੱਚ ਜਾ ਰਿਹਾ ਹੈ ਕਮਾਂਦ ਨੂੰ ਚੌਕੀ ਦੇ ਰਿਹਾ ਕਿਉਂ ਜੋ ਅੱਜ ਕੱਲ ਫਸਲਾਂ ਦੀ ਜਿਹੜੀਆਂ ਨਾ ਖੇਤਾਂ 'ਚ ਫਸਲਾਂ ਖੜੀਆਂ ਕਣਕ ਤੇ ਸ਼ੀਤਾਲਾ ਤੇ ਕਮਾਨ ਤੇ ਸਹੀ ਨਾਲ ਮੋੜ ਲਾ ਕੇ ਤੂੰ ਮੋੜ ਨਹੀਂ ਆ ਵੇਖਾ ਵਾਲੇ ਫੇਰੇ ਨਾ 3 ਮਹੀਨੇ ਹੋ ਗਏ ਵੇਲੇ ਆ ਖੜਿਆ ਹਾਂ ਨਾਲੇ ਉਹ ਜੀ ਬੋਨਾ ਇੱਕੋ ਜੀ ਵਾਹ ਇੱਕ ਬਾਹਰ ਖੋਤੇ ਦੀ ਦੇਖੀ ਯਾਰ ਹਾਲ ਮੰਡ ਕੇ ਰੱਖੀ ਜੱਗਲਦਾ ਹੀ ਨਹੀਂ ਤੇ ਮੈਂ ਨਾ ਬਿਟਕਾ ਪਿਛਾ ਹੈ ਹਟਿਆ ਅਲੀ ਕਾਬੂ ਰੱਖੀ ਯਾਰ ਖੋਤੇ ਛੋਦੇ ਕੜਿਆ ਤਾਂ ਨਹੀਂ ਪਰਾਂ ਨਿਕਲ ਗਿਆ ਇਹਦਾ ਕੋਈ ਰੋਲਾ ਨਹੀਂ ਦੋ ਫੇਰੇ ਹੈ ਔਰ ਜਿਸ ਨੂੰ ਆ ਸੋਤੇ ਹਾਂ ਅਲੀ ਆਂਦਾ ਵੀ 3 ਮਹੀਨੇ ਹੋ ਗਏ ਨੇ ਇਹਨਾਂ ਤੇ ਹਲ ਕਦੇ ਨਹੀਂ ਵਾਏ ਤੇ 3 ਮਹੀਨੇ ਬਾਅਦ ਅੱਜ ਜਿਹੜਾ ਨਾ ਜੋਇਆ ਹੈ ਤੇ ਥੋੜਾ ਜਿਹਾ ਤੇਜ਼ ਚੱਲ ਰਹੇ ਨੇ ਆ ਤੁਸੀਂ ਵੇਖ ਰਹੇ ਨੇ ਮੋੜਾਂ ਤੋਂ ਜਿਹੜਾ ਨਾ ਮਿਲਾਈ ਨਹੀਂ ਦਿੰਦੇ ਪਏ ਨਾਲੇ ਫਸਲ ਜਿਹੜੀ ਨਾ ਖੇਤ ਉਹ ਸਾਨੂੰ ਖਾਲੀ ਨਹੀਂ ਮਿਲਿਆ ਬਾਬਾ ਉਰਾਂ ਹੋ ਜਾਈ ਮਾਰ ਇਹ ਆ ਡੱਗੇ ਨੂੰ ਪਰਾ ਕੀਤੀ ਕਮਾਲ ਨਹੀਂ ਹੋਈ ਕਲੀ ਹਾਂ ਹੁਣ ਉਲੀ ਓੜੇ ਚ ਆ ਗਿਆ ਵੇਖ ਲੈ ਯਾਰ ਨੇ ਆਵਾਜ਼ ਦਿੱਤੀ ਅਲੀ ਨੇ ਖੋਤੇ ਨੂੰ ਵੀ ਹੱਟ ਹੇਠਾਂ ਵੀ ਥੱਲੇ ਵਾਲੀ ਓੜ ਚ ਆ ਤੇ ਜਿਉਂ ਹੀ ਆ ਖੋਤਾ ਵੇਖੋ ਪਹਿਲੀ ਓੜ ਫਿਰ ਓਲੀ ਚ ਹੁਣ ਅਗਾ ਜਿਹੜਾ ਫੇਰਾ ਆ ਰਿਹਾ ਹੈ ਉਹ ਇਸ ਓੜ ਚੋਂ ਸੀ ਜਿਹੜੀ ਚ ਮੈਂ ਖਲੋਇਆ ਤੇ ਉਥੋਂ ਮੋੜਦੇ ਨੇ ਮੱਥੇ ਤੋਂ ਕਿਉਂ ਜੀ ਮੱਥੇ ਤੇ ਵੀ ਐ ਲੰਮੀਆਂ ਖਾਲੀਆਂ ਬਣੀ ਹੋਈਆਂ ਨੇ ਤੇ ਆਹ ਵੇਖ ਲਾ ਹੁਣ ਨਵੀਂ ਓੜ ਚ ਆ ਰਿਹਾ ਹੈ ਐ ਵੇਖ ਤੇ ਖੋਤਾ ਜ਼ੋਰ ਵੇਖੋ ਲੈਂਦਾ ਕਿਉਂ ਬਾਬਾ ਖੋਤੇ ਤੇ ਤੁਸੀਂ ਅੰਦਾਜ਼ਾ ਕਰ ਲਓ ਵੀ ਪੈਰਾਂ ਦਾ ਵੀ ਡੱਗੇ ਨਾਲੋਂ ਅੱਧਾ ਕਰੇ ਖੋਤਾ ਆਗਾ ਨੇੜੇ ਮਾਰ ਇਹ ਅਲੀ ਭਾਈ ਤੂੰ ਹੀ ਵਾਹ ਸਕਣਾ ਤੇਰਾ ਭਾਈ ਜਾਂ ਅਬੂ ਤੇਰਾ ਤਾਂ ਨਹੀਂ ਵਾਹ ਸਕਦੇ ਨਹੀਂ ਹੋਰ ਕਿਸੇ ਦੇ ਆਖੇ ਨਹੀਂ ਲੱਗਦੇ ਅੱਛਾ
ਇਹ ਅਲੀ ਤੋਂ ਸਿਵਾ ਕਿਸੇ ਦੇ ਕੰਟਰੋਲ 'ਚ ਹੀ ਨਹੀਂ ਆਉਂਦੇ ਤੇ ਇਹ ਕਮਾਨ ਦੇ ਵਿੱਚ ਜਿਹੜਾ ਨਾ ਇਹ ਚੌਕੀ ਆ ਰਹੀ ਹੈ ਨਾਲ ਨਾਲ ਜਿਹੜਾ ਨਾ ਵੇਖੇ ਨਾ ਓੜ ਦੇ ਵਿੱਚ ਲਿਜਾਣਾ ਜਾਨਵਰ ਨੂੰ ਇਹ ਬੜਾ ਮੁਸ਼ਕਿਲ ਦਾ ਕੰਮ ਹੈ ਤੇ ਅਲੀ ਦੀ ਇਹ ਮਿਹਰਬਾਨੀ ਹੈ ਵੀ ਇਹਨੇ ਖੋਤੇ ਨੂੰ ਤੇ ਆਪਦੇ ਡੱਗੇ ਨੂੰ ਜਿਹੜਾ ਨਾ ਬੜਾ ਸਮਝਾਇਆ ਇਸ ਉਹਨਾਂ ਦਾ ਦਿਮਾਗ ਵੇਖ ਲਓ ਤੁਸੀਂ ਹੁਣ ਉਹ ਸਿਰਫ ਰੱਸੇ ਦੀ ਤੇ ਅਲੀ ਦੀ ਆਵਾਜ਼ ਤੇ ਜਿਹੜਾ ਨਾ ਮੋੜ ਪਾਉਂਦੇ ਨੇ ਜ਼ਮੀਨ ਨੂੰ ਪਾੜਦੇ ਹੁੰਦੇ ਨਾ ਬਾਬਾ ਹਾਂ ਵੇਖ ਲਓ ਗੱਲ ਸੁਣ ਬਗੈਰਾ ਤਾਂ ਜੱਗੇ ਦੀ ਮਾਂ ਦੀ ਸਹੀ ਗੱਲ ਹੈ ਡੱਗੇ ਨੂੰ ਤਾਂ ਖੋਤਾ ਜਿਹੜਾ ਸਾਕ ਡਾਲ ਯਾਰ ਨਹੀਂ ਥੋੜਾ 1 ਮਿੰਟ ਖੋਜ ਨਾਲੇ ਸਾਹ ਕਢਾਣੀ ਚਾਹੀਦੀ ਜਾਨਵਰ ਨੇ ਵੇਖੇ ਨਾ ਡੱਗਾ ਨੂੰ ਮੂਤਰਦਾ ਪਿਆ ਅਲੀ ਭਾਈ ਨੇ ਆਖਿਆ ਵੀ 2 ਮਿੰਟ ਨਾ ਉਹਨਾਂ ਨੂੰ ਆਖਿਰ ਜਾਨਵਰ ਹੈ ਤੇ ਜ਼ਮੀਨ ਪਾੜਦੇ ਹੁੰਦੇ ਨੇ ਉਹਨਾਂ ਦਾ ਜ਼ੋਰ ਪਿਆ ਲੱਗਦਾ ਹੈ ਤੇ 1-2 ਮਿੰਟ ਜਿਹੜਾ ਨਾ ਸਾਹ ਕਢਾ ਲੈ ਉਹ ਨਹੀਂ ਰੋਕ ਰਹੇ ਕੋਈ ਚੱਲ ਪਰ ਸਿੱਧਾ ਕਰਦੇ ਆ ਜੀ ਉਤਾ ਖੱਬੇ ਬਈ ਡੱਗੇ ਨੂੰ ਉਹ ਖੋਤੇ ਨੂੰ ਸਾਖਿਆ ਵੀ ਡੱਗੇ ਨੂੰ ਉਹਦਾ ਨਾ ਛੇਕ ਆਪਦੀ ਜਿਹੜਾ ਨਾ ਹਾਲਾਤ ਚੱਲ ਉਤਾ ਖੱਬੇ ਆਹ ਵੇਖ ਲਓ ਆਪਦੇ ਹਾਲਾਤ ਦੇ ਵਿੱਚ ਉਹਨੇ ਕਰ ਲਿਆ ਤੇ ਅਲੀ ਤੋਂ ਸਿਵਾ ਹਾਲ ਕੋਈ ਨਹੀਂ ਵਾਹ ਸਕਦਾ ਇਹ ਅਲੀ ਨੇ ਇਹ ਖੋਤੇ ਨੂੰ ਤੇ ਡੱਗੇ ਉਰਾ ਹੋਇਆ ਥੋੜਾ ਜਿਹਾ ਕੈਮਰਾਮੈਨ ਇੱਥੇ ਹੋ ਜਾ ਪਛਾਵਤ ਵਈ ਨਹੀਂ ਹੁੰਦਾ ਇਹ ਤੁਸੀਂ ਅੰਦਾਜ਼ਾ ਕਰ ਲਓ ਵੀ ਖੋਤਾ ਜਿਹੜਾ ਨਾ ਅੱਧਾ ਕਰੇ ਡੱਗੇ ਤੋਂ ਅਗਾ ਨਿਕਲਿਆ ਹੁੰਦਾ ਤੇ ਨਾ ਹੁਣ ਖੋਤੇ ਦੀ ਲਿੱਦ ਨਿਕਲ ਗਈ ਇਹ ਨਿਸ਼ਾਨੀ ਹੈ ਜਾਨਵਰ ਦੀ ਕਿਉਂ ਬਾਬਾ ਜਿਹੜਾ ਜਾਨਵਰ ਵਾਹਾਂ ਚਲਦਿਆਂ ਪਿਸ਼ਾਬ ਕਰਸੀ ਫੋਸੀ ਕਰਸੀ ਉਹ ਖੁਸ਼ ਹੋ ਕੇ ਬੰਦਾ ਵਾਕਿਆ ਹੀ ਨਾਲੇ ਉਹ ਤੰਦਰੁਸਤ ਜਾਨਵਰ ਹੁੰਦਾ ਤੇ ਇਹ ਦੇਸੀ ਕਮਾਂਦ ਇੱਥੇ ਗੱਡੇ ਹੋਏ ਹਾਂ ਦੇਸੀ ਕਮਾਂਦ ਨੂੰ ਨਾਲ ਚੌਕੀ ਆ ਰਹੀ ਹੈ ਫੁੱਟ ਕੇ ਕਮ ਅਜ਼ ਕਮ 2-2.5 ਫੁੱਟ ਦਾ ਹੋ ਗਿਆ ਇਹਦੀ ਮੁੱਢੀ ਮਗਰ ਫੁੱਟੀ ਖੜੀ ਹੈ ਤੇ ਇਹ ਅਗਲੀਆਂ ਸਰਦੀਆਂ ਜਦੋਂ ਸ਼ੁਰੂ ਹੋਣਗੀਆਂ ਉਦੋਂ ਮੋੜੇ ਕੰਮ ਦੇ ਸੀ ਤੇ ਲਹਿੰਦੇ ਪੰਜਾਬ ਦਾ ਡੂਗੀ ਰਾਵੀ ਚੋਂ ਅਸੀਂ ਤੁਹਾਨੂੰ ਜਿਹੜਾ ਨਾ ਵਲੌਗ ਅੱਜ ਦਾ ਤੁਹਾਡੀ ਖਿਦਮਤ ਭੇਜ ਰਹੇ ਹਾਂ ਅਗਰ ਤੁਹਾਨੂੰ ਚੰਗਾ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਵਲੌਗ ਸਾਡਾ ਇਹ ਵੀ ਦੇਸੀ ਵਲੌਗ ਹੈ ਇਹ ਡੱਗੇ ਤੇ ਜਿਹੜਾ ਨਾ ਖੋਤੇ ਤੇ ਅਸੀਂ ਹਲ ਵਾਂਦੇ ਪਿਆ ਤੇ ਫਸਲਾਂ ਤੁਸੀਂ ਵੇਖ ਰਹੇ ਨੇ ਸਾਈਡਾਂ ਤੇ ਜਿਹੜਾ ਹੈ ਨਾ ਫਸਲਾਂ ਖੜੀਆਂ ਨੇ ਕਾਸ਼ਤ ਕਰਨ ਵਾਸਤੇ ਜਿਹੜਾ ਨਾ ਜ਼ਮੀਨ ਖਾਲੀ ਕੋਈ ਨਹੀਂ ਤੇ ਤਾਂ ਕਰਕੇ ਜ਼ਮੀਨ ਜਿਹੜਾ ਨਾ ਵੀ ਕਮਾਂਦ ਨੂੰ ਚੌਕੀ ਵੀ ਆ ਜਾਸੀ 1 2 3 4 5 ਓੜੀ 5 ਹਲਾਂ ਮਾਰ ਲਏ ਨੇ ਇਹ ਤਕਰੀਬਨ ਅਲੀ ਕਨਾਲ ਦਾ ਉਸੇ ਕਿਆਰਾ 20 ਮਰਲੇ ਦਾ ਇਹ ਕਿਆਰਾ ਹੈ ਤੇ ਇਹ ਅਸੀਂ ਮਤਲਬ ਸਾਰਾ ਹੀ ਵਾਹ ਕੇ ਜਾਣਾ ਤੇ ਹਲ ਜਿਹੜਾ ਹੈ ਨਾ ਇਹ ਸਾਡੀ ਪੁਰਾਣੀ ਰਸਮ ਹੈ ਪੁਰਾਣਾ ਰਿਵਾਜ ਹੈ ਸਾਡੇ ਦਾਦੇ ਪੜਦਾਦੇ ਦਾਦੇ ਕੀ ਬਲਕਿ ਸਾਡਾ ਦਾਦਾ ਕਾ ਨਾਲ ਬੈਠਾ ਹੈ ਬਾਬਾ ਠੀਕ ਚੱਲ ਰਹੇ ਨੇ ਹਾਂ ਠੀਕ ਹੈ ਨਾ ਬਾਬਾ ਜਹਾਂਗੀਰ ਆਖ ਰਹੇ ਨੇ ਵੀ ਇਹ ਮੈਂ ਆਪ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਪਹਿਲੀ ਵਾਰੀ ਵੇਖਿਆ ਹੈ ਬਈ ਖੋਤੇ ਤੇ ਡੱਗੇ ਤੇ ਜਿਹੜਾ ਨਾ ਹਲ ਵਾਂਦੇ ਪਏ ਤੇ ਲਹਿੰਦੇ ਪੰਜਾਬ ਦਾ ਜਿਹੜਾ ਨਾ ਅਸੀਂ ਪੰਜਾਬੀ ਵਲੌਗ ਅੱਜ ਡੂਗੀ ਰਾਵੀ ਚੋਂ ਇਹ ਤੁਹਾਡੀ ਖਿਦਮਤ ਤੇ ਭੇਜ ਰਿਹਾ ਹਾਂ ਅਗਰ ਤੁਹਾਨੂੰ ਚੰਗਾ ਲੱਗੇ ਤੇ ਕਮੈਂਟ ਕਰਕੇ ਇਹ ਸਾਨੂੰ ਦੱਸਣਾ ਵੀ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਸਾਡਾ ਇੱਕ ਸ਼ੀਸ਼ਨਾਗ ਦੂਸਰਾ ਚੂਹਾ ਸ਼ੀਸ਼ਨਾਗ ਦੇ ਚੂਹੇ ਤੇ ਅਸੀਂ ਖੇਤੀਬਾੜੀ ਜਿਹੜਾ ਹੈ ਨਾ ਇਹ ਕਰ ਰਹੇ ਹਾਂ ਹਲ ਵਾਂਦੇ ਪਿਆ ਦੇਸੀ ਜਿਹੜਾ ਨਾ ਪੰਜਾਬੀ ਜ਼ਬਾਨ ਦੇ ਵਿੱਚ ਆਹ ਵੇਖ ਲਓ ਉਸੇ ਓੜੇ 'ਚ ਮੁੜਦਾ ਹੈ ਜਿਹੜੇ 'ਚ ਅਲੀ ਦੀ ਦਿਲ ਕਰੇ ਉਸ ਓੜੇ 'ਚ ਮੋੜ ਲੈਂਦਾ ਹੈ ਨਾ ਯਾਰ ਆਰਾਮ ਨਾਲ ਚੱਲਣ ਦੇ ਅੱਤਾ ਕਰਦਾ ਹੈ ਨਾ ਮਾੜੀਆਂ ਖੋਤਾ ਕਿ ਡੱਗਾ ਕਰਦਾ ਹੈ ਵੇਖ ਲਓ ਆਤਾ ਡੱਗਾ ਕਰਦਾ ਹੈ ਖੋਤਾ ਨਹੀਂ ਕਰਦਾ ਖੋਤਾ ਤਾਂ ਡੱਗੇ ਨਾਲੋਂ ਵੀ ਸਿਆਣਾ ਹੈ ਕਿਉਂ ਬਾਬਾ ਜੀ ਇਹ ਬਾਬਾ ਜਹਾਂਗੀਰ ਦੀ ਖੁਆਇਸ਼ ਹੈ ਵੀ ਹਾਲ ਜਿਹੜਾ ਹੈ ਨਾ ਮੈਂ ਖੁਦ ਵਾਵਾਂ ਲੇਕਿਨ ਉਹ ਕਮਾਨ ਦੀ ਮੁੱਢੀ ਹੈ ਬਾਬਾ ਇਹਦੇ ਵਿੱਚ ਤੇਰੇ ਕੋਲ ਤੇਜ਼ੀ ਨਾਲ ਨਹੀਂ ਚੱਲਿਆ ਜਾਣਾ ਹੈ ਅਲੀ ਇੱਕ ਗੇੜਾ ਦੇਵੀਂ ਬਾਬੇ ਨੂੰ ਬਾਬੇ ਤੋਂ ਹਾਲ ਨਹੀਂ ਕਾਬੂ ਆਣਾ ਮਗਰੋਂ
ਇੱਥੇ ਹੀ ਰੋਕੀ ਆ ਮੋੜ ਤੇ ਇੱਥੇ ਰੋਕੀ ਉਧਰ ਚੱਲ ਉਹ ਖੁੰਮਦੇ ਦੇ ਬਾਬਾ ਜਹਾਂਗੀਰ ਜਾ ਰਿਹਾ ਹੈ ਜਿਹੜਾ ਨਵਾਂ ਦਾ ਵੀ ਮੇਰੀ ਆਪਦੀ ਖੁਆਇਸ਼ ਹੈ ਸਾਰੀ ਉਮਰ ਹੀ ਆ ਖੇਤੀਬਾੜੀ ਕੀਤੀ ਹੈ ਬਾਬਾ ਜਹਾਂਗੀਰ ਆਪ ਜਿਹੜਾ ਨਾ ਹਲ ਚਲਾਉ ਨੇ ਖੋਤੇ ਤੇ ਡੱਗੇ ਤੇ ਆਓ ਵੇਖੀਏ ਵੀ ਬਾਬਾ ਜਹਾਂਗੀਰ ਮਗਰੂ ਖੋਤੇ ਤੇ ਡੱਗੇ ਨੂੰ ਪੜਦਾ ਹੈ ਜਾਂ ਲੱਤਾਂ ਤੋਂ ਕਮਜ਼ੋਰ ਹੈ ਇਹਦਾ ਹੁਣ ਪਤਾ ਲੱਗ ਜਾਂਦਾ ਹੈ ਦੇਖੀ ਬਾਬਾ ਅਲੀ ਨਾਲੇ ਰਵੀ ਅਲੀ ਨਾਲੇ ਰਾ ਬਾਬੇ ਦੇ ਦੇਖੀ ਸੋਟੀ ਨਾ ਫਸਾਵੀਂ ਬਾਬਾ ਪੁਰਾਣਾ ਕਾਰੀਗਰ ਹੈ ਵੇਖ ਲੋ ਔੜ ਦੇ ਵਿੱਚੇ ਲਈ ਹੁੰਦਾ ਵਾਹ ਜੀ ਵਾਹ ਹਾਲਾਂਕਿ ਬਾਬੇ ਦੀ ਉਮਰ 90 ਸਾਲ ਹੈ ਤੇ ਟੰਗਾਂ ਤੋਂ ਹਾਲੀ ਤੰਦਰੁਸਤ ਹੈ ਵੇਖ ਲੋ ਤੁਸੀਂ ਆ ਵੇਖੀ ਹਟਿਆ ਅਲੀ ਆਪਣੀ ਖਾ ਨਹੀਂ ਹਟਣਾ ਹਾਂ ਉਹ ਤੇਰੇ ਤੇ ਹਿੜੇ ਹੋਣ ਨਸਲ ਨਾਲੇ ਕਿਤਨੇ ਦਿਆਂ ਬਾਅਦ ਜੋਏ ਨੇ ਬਸ ਬਾਬਾ ਬਸ ਕਰ ਵਾਹ ਬਾਬੇ ਨੇ ਕਮਾਲ ਕਰ ਦਿੱਤਾ ਹੈ ਬਾਬੇ ਨੇ ਵੀ ਕਮਾਲ ਕਰ ਦਿੱਤਾ ਵਾਕਿਆ ਯਾਰ ਬਾਬਾ ਹੀ ਹੈ ਬਾਬਾ ਬਹਿ ਜਾ ਬਾਬਾ ਕੋਈ ਸਾਨੂੰ ਕੋਈ ਪੰਜਾਬੀ ਗੀਤ ਹੀ ਸੁਣਾ ਦੇ ਬਾਬਾ ਇਸ ਖੁਸ਼ੀ ਤੇ ਇੱਥੇ ਜਿਹੜਾ ਨਾ ਹਾਂ ਕੋਈ ਗਾਮੂ ਟਾਲੀ ਵਾਲਾ ਸੁਣਾ ਦੇ ਕੋਈ ਮਨਸੂਰ ਮਲੰਗੀ ਸੁਣਾ ਦੇ ਦੁੱਤ ਨਹੀਂ ਹਾਂ ਇੱਥੇ ਹੋ ਜਾ ਮਾਈ ਮੇਰੇ ਸਿਰ ਤੇ ਜੋੜ ਹਾਂ ਯਾਰ ਮੇਰੇ ਦੇ ਸਿਰ ਤੇ ਦੋਣਾ ਉੱਚਾ ਥੋੜਾ ਜਗ ਤੂੰ ਵਖੀਰਾ ਕਾਂ ਤੇ ਹੱਥ ਰੱਖ ਕੇ ਮਿਲਖੂ ਸੋਣਾ ਅੱਲਾ ਚਾਲੇ ਸੇ ਰੰਗ ਵੇਖਾਨਾ ਖਾਨ ਗੜਾ ਦੇ ਬੰਦ ਵੇਖਾਨਾ ਉਹ ਯਾਰ ਗੜਾ ਦੇ ਪੰਜਾਬੀ ਹੈ ਨਾ ਸਾਡੀ ਜਿਹੜੀ ਨਾ ਪੰਜਾਬ ਦੇ ਲਹਿੰਦੇ ਪੰਜਾਬ ਦੀ ਪੰਜਾਬੀ ਇਹ ਸਾਡਾ ਰੂਹ ਰਾਜ਼ੀ ਹੋ ਜਾਂਦਾ ਹੈ ਯਾਰ ਮੇਰੇ ਹੱਥ ਵਿੱਚ ਘੜੀਆਂ ਔਖੀਆਂ ਲਾਈਆਂ ਤੋੜ ਨਾ ਚੜੀਆਂ ਇਹੋ ਤਾਂ ਖੋ ਗਿਆ ਗਮ ਵੇਖੋ ਨਾ ਖਾਨ ਗੜਾ ਦੇ ਬੰਦ ਵੇਖਣਾ ਉਹ ਯਾਰ ਗੜਾ ਬਾਬੇ ਨੂੰ ਬਹੁਤ ਸਾਰੀਆਂ ਪੰਜਾਬੀਆਂ ਆਉਂਦੀਆਂ ਨੇ ਹੀਰ ਵਾਰਿਸ਼ ਆਉਂਦੀ ਗਾਮੂ ਟਾਲੀ ਵਾਲਾ ਆਪਣਾ ਮਨਸੂਰ ਮਲੰਗੀ ਮਲਕੂ ਮਲਕ ਅਲੀ ਮਲਕੂ ਜਿਹੜਾ ਨਾ ਇਹ ਬਹੁਤ ਪੰਜਾਬੀ ਦੇ ਜਿਹੜੇ ਨਾ ਸ਼ਾਇਰੋ ਸ਼ਾਇਰੀ ਜਿਹੜੀ ਨਾ ਇਹ ਅਖੀਰ ਕਰ ਦਿੰਦੇ ਨੇ ਪੜ੍ਹਨ ਦੀ ਇਹ ਪੰਜਾਬੀਆਂ ਦੇ ਵਿੱਚ ਇਹ ਬੜਾ ਫਨੀ ਜਿਹੜਾ ਹੈ ਨਾ ਇਹਨਾਂ ਦਾ ਜ਼ਿਹਨ ਜਿਹੜਾ ਹੈ ਨਾ ਇਹ ਕਰਦਾ ਹੈ ਸਰਚ ਕਰਦਾ ਹੈ ਤੇ ਬਹੁਤ ਅੱਛੀ ਮਿੱਠੀ ਆਵਾਜ਼ ਬਾਬਾ ਜੀ ਹੋਰਾਂ ਦੀ ਜਿਹੜਾ ਨਾ ਇਹ ਲਹਿੰਦੇ ਪੰਜਾਬ ਦੀ ਪੰਜਾਬੀਆਂ ਵੀ ਬੜੀਆਂ ਖੂਬਸੂਰਤ ਪੜ੍ਹਦੇ ਨੇ ਇਜਾਜ਼ਤ ਲਈ ਉਦੋਂ ਹੀ ਆਪਕੋ ਹੋਰ ਲੱਗਣੇ ਨੇ 2 ਮਿੰਟ ਸਾਹ ਕਟਾਉਂਦੇ ਪਿਆ ਜਿਹੜਾ ਨਾ ਆਖਿਰ ਜਾਨ ਵਾਰ ਰਹੇ ਨੇ ਮੈਂ ਰੋਕ ਲੈਣਾ ਮੈਂ ਨਾ ਅਲੀ ਬਾਈ 2 ਮਿੰਟ ਤੇ ਹੁਣ ਨਾ ਜਿਹੜਾ ਨਾ ਟਾਈਮ ਜਿਹੜਾ ਨਾ 2 ਮਿੰਟ ਦਾ ਉਹ ਨਾ ਕਰ ਲਿਆ ਹੈ ਤੇ ਚੱਲ ਅਲੀ ਬਾਈ ਚੱਲ ਇਹ ਇੱਕ ਕੋੜ ਦੇ ਵਿੱਚ ਜਿਹੜਾ ਨਾ ਕਮਾਨ ਦੀ ਹੈ ਮੁੱਢੀ ਉਹਨੂੰ 2 ਫੇਰੇ ਆਵਣ ਨਾ ਇੱਕ ਕੋੜ ਵਿੱਚ ਤੇ ਤਾਂ ਕਰਕੇ ਉਹ ਮੁੱਢੀ ਪਟੀਂਦੀ ਏ ਉਹਨੂੰ ਚੌਕੀ ਹੁੰਦੀ ਏ ਤੇ ਉਹਨੂੰ ਤੂੰ ਖਾ ਤੇ ਪਾਣੀ ਲਸਣ ਤੇ ਕਮਾਨ ਜਿਹੜਾ ਨਾ ਉਤਾਂ ਨੂੰ ਨਿਕਲ ਉਸੀ ਤੇ ਇਹ ਦੋਹਰੇ ਫਾਇਦੇ ਨੇ ਸਾਨੂੰ ਇਹ ਲਹਿੰਦੇ ਪੰਜਾਬ ਦੀ ਜਿਹੜਾ ਨਾ ਖੇਤੀਬਾੜੀ ਦੇ ਮੁੱਢੀ ਵੇਖੋ ਨਾ ਤੁਸੀਂ 3 4 ਰੇਠੂ 5 ਸੁਲੂ ਕੱਢੀ ਖੜੀ ਇੱਕ ਮੁੱਢੀ ਤੇ ਇਹ ਸੱਜਾ ਲੱਗੋ ਹੋਵੇ ਕਮਾਨ ਦੇ ਤੇ ਉਹਦਾ ਹਾਂ ਵੇਖ ਹੁੰਦਾ ਖੋਟਾ ਯਾਰ ਹਾਂ ਬਾਬਾ ਦੱਸ ਠੀਕ ਹੈ ਨਾ ਠੀਕ ਹੈ ਜੀ ਬਾਬਾ ਬੜਾ ਖੁਸ਼ ਹੈ ਇਹ ਵੇਖ ਕੇ ਨਾ ਇਹ ਬਾਬੇ ਜੀ ਹੋਰੀ ਬੜਾ ਖੁਸ਼ ਹੁੰਦੇ ਪਏ ਨੇ ਵੀ ਅੱਜ ਜਿਹੜਾ ਨਾ ਆ ਰਿਵਾਜ ਖੋਤੇ ਤੇ ਡੱਗੇ ਦਾ ਮੈਂ ਜਿਹੜਾ ਨਾ ਆਪ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਵੇਖਿਆ ਹੈ ਤੇ ਜਿਹੜਾ ਨਾ ਖੇਤੀਬਾੜੀ ਅਸੀਂ ਡੱਗਿਆਂ ਤੇ ਕਰਦੇ ਆਸੇ ਤੇ ਯਾਉਠਾ ਤੇ ਕਰਦੇ ਆ ਬਾਬਾ ਕੋਈ ਨਹੀਂ ਅੱਛਾ ਅਗਲੇ ਜ਼ਮਾਨੇ ਅੱਛਾ ਤੇ ਇਹ ਜਿਹੜਾ ਨਾ ਰਿਵਾਜ ਅਸਾਂ ਕੋਈ ਨਹੀਂ ਵੇਖਿਆ ਇਹ ਮੇਰੀ ਵੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਅਸੀਂ ਵੇਖ ਰਹੇ ਹਾਂ ਤੇ ਬਾਬਾ ਜੀ ਅਸੀਂ 85 ਸਾਲ ਦੇ ਇਹਨਾਂ ਵੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਵੇਖਿਆ ਅਲੀ ਦੀ ਮਿਹਰਬਾਨੀ ਹੈ ਖੋਤਾ ਆਂਦਾ ਵੀ ਛੋਟਾ ਜਿਹਾ ਤੇ ਉਹਨੂੰ ਪੰਜਾਲੀ ਦੇ ਕੇ ਤੇ ਡੱਗੇ ਦੇ ਨਾਲ ਤੋਰਨਾ ਤੇ ਸਿਖਾਉਣਾ ਤੇ ਅੱਜ ਜਿਹੜਾ ਹੈ ਨਾ ਉਹ ਬਿਲਕੁਲ ਇਸ ਗੱਲ ਤੇ ਕਾਮਯਾਬ ਹੈ ਵੀ ਆਪਣੇ ਡੱਗੇ ਤੇ ਖੋਤੇ ਜਿਹੜਾ ਹੈ ਨਾ ਹਲ ਚਲਾ ਰਿਹਾ ਹੈ ਖੇਤੀਬਾੜੀ ਕਰ ਰਿਹਾ ਥੋੜਾ ਜਿਹਾ ਉਹਨਾਂ ਨੂੰ ਤੇ ਡੱਗਾ ਜਿਹੜਾ ਹੈ ਨਾ ਪਾਂਦਾ ਛਿਕ ਲੈਂਦਾ ਹੈ
ਤੇ ਖੋਤਾ ਵਿਚਾਰਾ ਜਿਹੜਾ ਹੈ ਨਾ ਉਹਦਾ ਜ਼ੋਰ ਲੱਗ ਰਿਹਾ ਦੇਖੋ ਨਾ ਜਿੱਥੇ ਜ਼ਿਆਦਾ ਮਿੱਟੀ ਹੁੰਦੀ ਖੋਤੇ ਦਾ ਬੜਾ ਜ਼ੋਰ ਲੱਗਦਾ ਲੇਕਿਨ ਖੋਤਾ ਖਲੋਵਣ ਵਾਲੀ ਚੀਜ਼ ਨਹੀਂ ਵੀ ਇਹ ਖੋਤਾ ਨਹੀਂ ਹੈ ਵੀ ਜਿਹੜਾ ਉਹ ਆਂਦੇ ਨਹੀਂ ਹਾਂਜੀ ਨਹੀਂ ਟੰਬਾ ਤਾਂ ਉਸ ਮਾਰਿਆ ਹੀ ਨਹੀਂ ਸਾਡੇ ਕੋਲ ਹੁਣ ਤਾਈਂ ਪਹਿਲੇ ਕੋਈ ਟੰਬਾ ਟੁੰਬਾ ਮਾਰ ਕੇ ਸਿਖਾਉਂਦਾ ਰਿਹਾ ਹੋਵੇ ਤਾਂ ਆਪਾਂ ਨੂੰ ਉਹ ਟਾਈਮ ਜਿਹੜਾ ਹਾਂ ਵੀ ਜ਼ਰੂਰੀ ਹੈ ਬਸ ਚੱਲਨੇ ਆ ਇਹ ਰਾਗ ਉਹ ਬੜੀ ਗਈ ਆ ਹਾਂ ਅਲੀ ਜਿਹੜਾ ਨਾ ਇਹ ਆਖਰੀ ਓੜ ਜਿਹੜੀ ਨਾ ऐसे चलाया हमने ऐसे आके अली भाई ऐसे रोकी 2 मिनट खोया अली भाई जेड़ा है ना इन्हां दी मेहरबानी है खोते ते डगे ते अज साडा जेड़ा ना व्लॉग असां बनाया है लहंदे पंजाब दा डुगी रावी मारदे तो नहीं कि निकलनी मैं कर लूँ बस ठीक है छाड़ दे निकाल दे हां पई राती के नहीं उसे रखना हां अच्छे पई राती ये तू कहां चाव बड़े देसी जी ਲਓ ਜੀ ਇਹ ਅੱਜ ਪੰਜਾਬੀ ਵਲੌਗ ਜਿਹੜਾ ਨਾ ਲਹਿੰਦੇ ਪੰਜਾਬ ਡੂਗੀ ਰਾਵੀ ਤੋਂ ਇਹ ਅਲੀ ਭਾਈ ਦੀ ਮਿਹਰਬਾਨੀ ਹੈ ਇੱਥੇ 65 ਯਾਰੇ ਵਾਲਾ ਜ਼ਿਲ੍ਹਾ ਸਾਹੀਵਾਲ ਇਹਨਾਂ ਦਾ گاؤں ਹੈ ਇਹ ਪਿੱਛੇ ਤੁਸੀਂ ਦੇਖ ਰਹੇ ਨੇ ਮਾਸ਼ਾਅੱਲਾ ਬੜਾ ਵੱਡਾ گاؤں ਹੈ ਤੇ ਇੱਥੇ ਇਹ ਰਾਇਸ਼ੀ ਨੇ ਤੇ ਅਲੀ ਭਾਈ ਕੋਈ ਨੰਬਰ ਹੈ ਤੇਰਾ ਕੀ ਨੰਬਰ ਹੈ 0319 ਅਲੀ ਭਾਈ ਦਾ ਇਹ ਨੰਬਰ ਹੈ ਤੇ ਖੇਤੀਬਾੜੀ ਜਿਹੜਾ ਹੈ ਨਾ ਮਾਸ਼ਾਅੱਲਾ ਖੋਤੇ ਤੇ ਡੱਗੇ ਤੇ ਸ਼ੀਸ਼ਨਾਗ ਤੇ ਚੂਹੇ ਤੇ ਕਰਦੇ ਨੇ ਅਸਾਂ ਚੂਹਾ ਦਾ ਨਾਂ ਰੱਖਿਆ ਹੈ ਬਾਬਾ ਜੀ ਹੋਰਾਂ ਆਈ ਤੇ ਅੱਜ ਦਾ ਪੰਜਾਬ ਲਹਿੰਦੇ ਪੰਜਾਬ ਦਾ ਜਿਹੜਾ ਨਾ ਪੰਜਾਬੀ ਵਲੌਗ ਦੇਸੀ ਰਿਵਾਜ ਇਹ ਚੀਜ਼ਾਂ ਖਤਮ ਹੋ ਗਈਆਂ ਅਲੀ ਭਾਈ ਬਾਬਾ ਜੀ ਇੱਥੇ ਆਈ ਬਾਬਾ ਜੀ ਤੁਸੀਂ ਆਪ ਦੀ ਉਮਰ ਦੇ ਵਿੱਚ ਇਹ ਡੱਕਿਆਂ ਤੇ ਹਲ ਵਾਂਦੇ ਰਹੇ ਹੋ ਇਸ ਤਰ੍ਹਾਂ ਕੋਈ ਵੇਖਿਆ ਨਹੀਂ ਇਸ ਤਰ੍ਹਾਂ ਨਹੀਂ ਵੇਖਿਆ ਐਂ ਕੈਮਰੇ ਦੇ ਮੂੰਹ ਇਸ ਤਰ੍ਹਾਂ ਅਸਾਂ ਨਹੀਂ ਵੇਖਿਆ ਇਸ ਤਰ੍ਹਾਂ ਬਾਬਾ ਜੀ 80 ਸਾਲਾਂ ਚ ਮੈਂ ਨਹੀਂ ਵੇਖਿਆ 80 ਸਾਲਾਂ ਚ ਬਾਬੇ ਜੀ ਨਹੀਂ ਵੇਖਿਆ ਬਾਬਾ ਜੀ ਵੀ ਖੁਸ਼ ਹੋ ਗਏ ਨੇ ਅਲੀ ਤੇ ਇਹਨਾਂ ਦੀ ਮਿਹਰਬਾਨੀ ਹੈ ਬਈ ਇਹ ਰਿਵਾਜ ਜਿਹੜਾ ਨੇ ਨਵਾਂ ਇੱਕ ਅੰਦਾਜ਼ ਹੈ ਇਹਨਾਂ ਆਪ ਦੇ ਤੁਸੀਂ ਆਪ ਦੇ ਮਤਲਬ ਫਾਰਮੂਲੇ ਨਾਲ ਇਹਨੂੰ ਤਿਆਰ ਕੀਤਾ ਸ਼ੌਕ ਆ ਵੀ ਖੋਤੇ ਤੇ ਡੱਗੇ ਤੇ ਅਸੀਂ ਹਲ ਵਾਹ ਕੇ ਤੇ ਆਪਦੀ ਖੇਤੀਬਾੜੀ ਕਰੀਏ ਤੇ ਇਹਨਾਂ ਦੀ ਮਿਹਰਬਾਨੀ ਜਾਨਵਰਾਂ ਨੂੰ ਸਾਂਭਦੇ ਵੀ ਐਨ ਖੋਤੇ ਨਹੀਂ ਉਹਨਾਂ ਚਾਰਾ ਪਾਉਂਦੇ ਜਿੰਨਾ ਡੱਗੇ ਅਲੀ ਭਾਈ ਹੁਣ ਡੱਗਿਆਂ ਨੂੰ ਡੱਗੇ ਤੇ ਖੋਤੇ ਨੂੰ ਲੈ ਕੇ ਚੱਲਿਆ ਹੈ ਜਿਹੜਾ ਨਾ ਡਾਰੀ ਤੇ ਬੰਨਣ ਰਸਤਾ ਵੀ ਕੋਈ ਨਹੀਂ ਤੇ ਨੁਕਸਾਨ ਵੀ ਨਹੀਂ ਕਰਨਾ ਵੇਖ ਰਹੇ ਨੇ ਤੁਸੀਂ ਖੋਤਾ ਤੇ ਜਿਹੜਾ ਨਾ ਡੱਗਾ ਇਸੇ ਰਾਹ ਤੇ ਅਲੀ ਹੋਰੀ ਲਾ ਜਾਂਦੇ ਨੇ ਤੇ ਖੇਤੀਬਾੜੀ ਕਰਦੇ ਨੇ ਤੇ ਚਾਹੇ ਆ ਖਾਲਾ ਜਿਹੜਾ ਨਾ ਖਾਲੇ ਦੇ ਵਿੱਚ ਮੈਂ ਜਾ ਰਿਹਾ ਖਾਲਾ ਜਿਹੜਾ ਹੈ ਨਾ ਖਾਲਾ ਪਾਣੀ ਨਾਲ ਵਾਂਦਾ ਹੀ ਕਿਉਂ ਨਾ ਪਿਆ ਹੋਵੇ ਡੱਗੇ ਟੁਰਨਾ ਬੰਨੇ ਤੇ ਖੋਤੇ ਟੁਰਨਾ ਹੈ ਪਾਣੀ ਦੇ ਵਿੱਚ ਭਾਵੇਂ ਖਾਲਾ ਵਾਂਦਾ ਪਿਆ ਹੋਵੇ ਤੇ ਭਾਵੇਂ ਖਾਲਾ ਸੁੱਕਾ ਹੋਵੇ ਖੋਤੇ ਟੁਰਨਾ ਖਾਲੇ ਦੇ ਵਿੱਚ ਤੇ ਬੜਾ ਤੇਜ਼ ਜਾ ਰਹੇ ਨੇ ਸੰਤ ਮਿਲਾ ਹੀ ਨਹੀਂ ਦਿੰਦੇ ਪਏ ਇਹ ਅਲੀ ਭਾਈ ਦੀ ਮਿਹਰਬਾਨੀ ਹੈ ਵੀ ਇਤਨਾ ਮੁਸ਼ਕਿਲ ਰਸਤੇ ਦੇ ਵਿੱਚ ਜਿਹੜਾ ਹੈ ਨਾ ਖੋਤੇ ਨੂੰ ਤੇ ਡੱਗੇ ਨੂੰ ਲੈ ਕੇ ਤੇ ਖੇਤੀਬਾੜੀ ਤੱਕ ਪਹੁੰਚਦੇ ਨੇ ਤੇ ਬੜਾ ਇਹਨਾਂ ਸਿਖਾਇਆ ਹੋਇਆ ਹੈ ਖੋਤੇ ਤੇ ਡੱਗੇ ਨੂੰ ਸਮਝਾਇਆ ਹੋਇਆ ਹੈ ਵੀ ਜਿਹੜਾ ਨਾ ਇੱਕ ਪਾੜਾ ਨਹੀਂ ਦਿੰਦੇ ਖਾਲਾ ਸੁੱਕਾ ਹਾ ਖੋਤਾ ਖਾਲੇ ਜਾ ਰਿਹਾ ਹੈ ਤੇ ਅਲੀ ਭਾਈ ਬੰਨੇ ਤੇ ਜਾ ਰਿਹਾ ਹੈ ਡੱਗਾ ਅੱਗੂ ਜਾ ਰਿਹਾ ਹੈ ਤੇ ਬਾਬਾ ਸਾਡੇ ਪਿੱਛੇ ਪਿੱਛੇ ਆ ਰਿਹਾ ਹੈ ਬਾਬੇ ਦੀ ਮਿਹਰਬਾਨੀ ਬਾਬੇ ਦੀ ਹਿੰਮਤ ਨਹੀਂ ਆ ਰਹੀ ਬਾਬਾ ਸਾਡੇ ਨਾਲ ਹੀ ਹੈ ਅੱਛਾ आज अब्बू तले भाई आ रहे हैं रस्ता बड़ा मुश्किल है बड़ी मुश्किल नाल ਅਸੀਂ ਗਏ ਆ ਇਹੋ ਰਸਤਾ ਇਖਤਿਆਰ ਕਰਦੇ ਨੇ ਅਲੀ ਭਾਈ ਜਿਹੜਾ ਨਾ ਡੱਗੇ ਤੇ ਖੋਤੇ ਨੂੰ ਸੌੜੇ ਦੇ ਸਾਹਨੇ ਚ ਜਿਹੜਾ ਨਾ ਪਾਣੀ ਹੋਵੇ ਖਾਲੇ ਚ ਭਾਵੇਂ ਨਾ ਹੋਵੇ ਆ ਜਾ ਇਸ ਕਮਾਂਡ ਜਿਹੜਾ ਨਾ ਕਾਸ਼ਤਕਾਰ ਇੱਥੇ ਜ਼ਿਆਦਾ ਹੁੰਦੇ ਸਾਡੇ ਲਹਿੰਦੇ ਪੰਜਾਬ ਦੇ ਤੇ ਕੋਈ ਲੋਕ ਜਿਹੜੇ ਹਨ ਨਾ ਮਿਲਾਂ ਦੇ ਫਿਰਦੇ ਨੇ ਤੇ ਅਸੀਂ ਲੋਕ ਜਿਹੜੇ ਹਨ ਆਪਦੇ ਜਾਨਵਰਾਂ ਨੂੰ ਖਤਰਾ ਇਹਨਾਂ ਦਾ ਸਰਦੀਆਂ ਦੇ ਵਿੱਚ ਜਿਹੜਾ ਨਾ ਕਮਾਂਡ ਬੜਾ ਤਾਕਤ ਵਾਲਾ ਹੁੰਦਾ ਹੈ ਕਮਾਂਡ ਵਾਲਾ ਹੈ ਜਿਹੜਾ ਅਸੀਂ ਇਦਾਰੇ ਤੇ ਜਿਹੜਾ ਹੈ ਨਾ ਤਕਰੀਬਨ ਪਹੁੰਚ ਗਿਆ ਹੈ ਅਲੀ ਭਾਈ ਜਿਹੜਾ ਨਾ ਪੱਟੇ ਕੋ ਕਰਨਾ ਨਹੀਂ ਕਰ ਲੈ ਵੀ ਤੇ ਕਿਹਦੇ ਡੱਗੇ ਤੇ
ਅੱਛਾ ਟੋਕਾ ਲੱਗੇ ਮਾਸ਼ਾਅੱਲਾ ਬੇਰ ਜਿਹੜੇ ਅੱਜ ਕੱਲ੍ਹ ਬੜੇ ਚਮਕ ਰਹੇ ਨੇ ਦੇਸੀ ਬੇਰ ਦਾਗ ਦੇ ਆਪਣੇ ਤੇ ਦੇਸੀ ਹੈ ਨਾ ਆ ਟੋਕਾ ਤੇਰਾ ਆ ਟੋਕਾ ਅਲੀ ਭਾਈ ਲਾਇਓ ਆ ਸਾਰੀ ਤੇ ਮਾਸ਼ਾਅੱਲਾ ਤੁਸੀਂ ਦੇਸੀ ਬੇਰ ਵੇਖ ਰਹੇ ਨੇ ਸਾਡੇ ਇਹਨਾਂ ਦੇ ਪੰਜਾਬ ਦੇ ਜਿਹੜਾ ਨਾ ਇਹ ਇੱਕ ਬੜਾ ਮੇਵਾ ਹੈ ਤੇ ਅੱਜ ਕੱਲ੍ਹ ਜਿਹੜਾ ਨਾ ਫੱਗਣ ਚੇਤ ਵਿੱਚ ਇਹਦਾ ਜਿਹੜਾ ਹੈ ਨਾ ਇਹ ਰੰਗ ਜਿਹੜਾ ਨਾ ਜਿਹੜੇ ਪੱਕ ਜਾਵਣ ਤਾਂ ਜਿਨ੍ਹਾਂ ਨੂੰ ਧੁੱਪ ਲੱਗਦੀ ਸੁਨਹਿਰੇ ਸੁਨਹਿਰੇ ਰੰਗ ਚਮਕਦੇ ਨੇ ਉਹ ਪਿੱਛੇ ਡੱਗ ਬੇਰ ਗੋਲ ਬੇਰ ਤੇ ਆ ਦੇਸੀ ਬੇਰ ਤੁਸੀਂ ਵੇਖ ਰਹੇ ਨੇ ਇਹ ਜਦੋਂ ਫਲ ਨਾਲ ਭਰੀ ਜਾਂਦੀ ਨਾ ਇਹ ਪਾਸੇ ਤੇ ਝੁਕ ਜਾਂਦੀ ਇਹਦਾ ਕਾਦ ਦੇਸੀ ਬੇਰ ਦਾ ਵੀ ਥੋੜਾ ਹੁੰਦਾ ਹੈ ਤੇ ਜਦੋਂ ਬੇਰ ਸਾਰੇ ਉੱਜੜ ਜਾਵਣ ਉਦੋਂ ਇਹ ਮੁੜ ਜਿਹੜਾ ਨਾ ਖਲਿਆਨ ਹੋ ਜਾਂਦੀ ਵਿੱਚੋਂ ਖਾਲੀ ਹੋ ਜਾਂਦੀ ਪੱਤੇ ਵੀ ਝੜ ਜਾਂਦੇ ਨੇ ਕੁਛ ਬੇਰਾਂ ਨਾਲ ਜੰਬਣ ਨਾਲ ਝੜ ਜਾਂਦੇ ਨੇ ਉਹ ਆਂਦੇ ਨੇ ਵੀ ਜਿਨ੍ਹਾਂ ਦੇ ਬੂਹੇ ਤੇ ਬੇਰ ਨੂੰ ਵੱਟੇ ਤੇ ਵਜਣੇ ਹੀ ਵਜਣੇ ਸਾਰਾ ਹੀ ਆਪਣਾ ਵਾ ਤੇ ਲਹਿੰਦੇ ਪੰਜਾਬ ਦੇ ਜਿਹੜਾ ਨਾ ਦੇਸੀ ਰਿਵਾਜ ਠਾਰੀਆਂ ਸਾਡੀਆਂ ਹਾਲੀ ਤੱਕ ਇਹ ਸਾਡੇ ਕੁਝ ਲੋਕ ਜਿਹੜਾ ਨਾ ਇਹ ਅੱਲਾ ਦੀ ਜ਼ਾਤ ਪਾਕ ਦਾ ਕਰਮ ਹੈ ਸਾਡੇ ਤੇ ਵੀ ਅਸੀਂ ਉਹ ਲਈ ਬੰਦੇ ਆ ਲੇਕਿਨ ਜਿਹੜਾ ਅਲੀ ਰਿਵਾਜ ਲਈ ਬੰਦਾ ਨਾ ਇਹਨੇ ਤੇ ਕਮਾਲ ਕਰ ਛੱਡਿਆ ਹੈ ਵੀ ਖੋਤੇ ਤੇ ਡੱਗੇ ਤੇ ਹਲ ਵਾ ਕੇ ਤੇ ਹੁਣ ਅਸੀਂ ਵਾਪਸ ਆ ਗਏ ਆ ਢਾਰੀ ਤੇ ਅਲੀ ਭਾਈ ਮਿਹਰਬਾਨੀ ਤੇਰੀ ਇਹ ਹਲਾਂ ਨੂੰ ਅਸੀਂ ਛੱਡੇ ਨਾ ਤੇ ਇਹਨਾਂ ਦਾ ਸਲੂਕ ਵੇਖ ਲਓ ਡੱਗੇ ਤੇ ਖੋਤੇ ਦਾ ਅਲੀ ਭਾਈ ਪੱਠਿਆਂ ਤੇ ਛੱਡ ਦਿੱਤੇ ਨੇ ਤੇ ਪੱਠੇ ਰਾਲ ਕੇ ਖਾ ਰਹੇ ਨੇ ਨਾ ਖੋਤਾ ਡੱਗੇ ਨੂੰ ਚੱਕ ਮਾਰ ਰਿਹਾ ਹਾਂ ਬਾਬਾ ਆ ਜਾ ਉਹ ਐਵੇਂ ਨਾ ਜੰਮੀ ਤੇ ਲਾ ਦਿੰਨੇ ਆ ਬਾਬਾ ਵੇ ਬੇਰ ਲਾ ਕੇ ਬੱਚਿਆਂ ਨੂੰ ਦੇਊਏ ਬਾਬਾ ਵੀ ਨਾ ਮੁਸਲਮਾਨ ਹੈ ਤੇ ਬੜਾ ਤਕੜਾ ਬਾਬਾ ਹੈ ਹਾਲੀ 85 ਸਾਲ ਦਾ ਹੈ ਲੇਕਿਨ ਲੱਤਾਂ ਤੋਂ ਜਿਹੜਾ ਨਾ ਬੜਾ ਹਾਲੀ ਟਾਈਟ ਹੈ ਕਿਉਂ ਜੋ ਅੱਜ ਕੱਲ੍ਹ ਦੇ ਬਾਬੇ ਤੋਂ ਬਾਹਰ ਜਾਂਦੇ ਨੇ ਮੰਨੀਆਂ ਮਾਲ ਕੇ ਤੇ ਸਾਡਾ ਬਾਬਾ ਤਕੜਾ ਹੈ ਹਾਂ ਰੋਈ ਸੀ ਤੇ ਹਾਲੀ ਸੁਣ ਸੁਣਾਉਣਾ ਸਾਨੂੰ ਮੈਨੂੰ ਖਬਰਾਂ ਦੇ ਜਾ ਯਾਰ ਦੀਆਂ ਮੈਨੂੰ ਖਬਰਾਂ ਦੇ ਜਾ ਯਾਰ ਹੀਰ ਵਾਰਿਸ਼ਾ ਸੁਣਾਵੇਂ ਨਾ ਬਾਬਾ ਹੀਰ ਵਾਰਿਸ਼ਾ ਸੁਣੀ ਨਹੀਂ ਸਾਗ ਨਹੀਂ ਨਹੀਂ ਸਾਗ ਨਹੀਂ ਸੁਣਾਵੇਂ ਨਾ ਬੜ ਬਜ਼ੁਰਗ ਆਈ ਤਾਂ ਮੋੜ ਸੁਣਾ ਮੰਜੀ ਚਾਲ ਹੀ ਮੰਜੀ ਤੇ ਮਾਲ ਹੀ ਬਜ਼ੁਰਗ ਨਹੀਂ ਇੱਥੇ ਖੜੇ ਸਹੀ ਨਹੀਂ ਖੜਾ ਮੜ ਬਜ਼ੁਰਗ ਚੰਗਾ ਨਹੀਂ ਉਹ ਭਾਈ ਹੋਰੀ ਹੁੰਦੇ ਪੈਣ ਉਹ ਵੀ ਸੁਣ ਸੈਨ ਹੀਰ ਵਾਰਿਸ਼ਾ ਸੁਣਾ ਸਾਨੂੰ ਛੋੜ ਛਿੱਤੇ ਸੇ ਕਾਈ ਨਹੀਂ ਕੋਈ ਵੀ ਨਹੀਂ ਇੱਥੇ ਵਾਹ ਵਾਹ ਰੋਲੇ ਚੜਦੇ ਆ ਮਾਰੀਆਂ ਹੀਰ ਚਿਕਾਂ ਵਾਹ ਵਾਹ ਮੈਨੂੰ ਲੈ ਚੱਲੇ ਬਾਬੂਲਾ ਹੁਣ ਲੈ ਚੱਲੇ ਹੋ ਵਾਹ ਵਾਹ ਆਏ ਛੋੜ ਆਈ ਕੁਝ ਪਰ ਬਾਜੂ ਚਲਾ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲੈਂਦਾ ਇਜਾਜ਼ਤ ਹੈ ਆਪਣਾ ਢੇਰ ਸਾਰਾ ਖਿਆਲ ਰੱਖਣਾ ਹੈ ਸਾਨੂੰ ਦੁਆਨ ਯਾਦ ਰੱਖਣਾ ਹੈ ਗੁਰੜੇ ਦਾ ਖਿਆਲ ਕਰਿਆ ਨਾਲ ਅੱਲਾਹ ਹਾਫਿਜ਼ ਗੁਰੜੇ ਦਾ ਵੀ ਖਿਆਲ ਕਰਿਆ